ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਰਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 20 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਦਿੱਲੀ ਦੀ ਸਿਆਸਤ ਤੋਂ। ਦਿੱਲੀ ਦੇ ਵਿੱਚ ਕਹਿੰਦੇ ਮਨੀਸ਼ ਸਿਸੋਦੀਆ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੂਹਰਲੀ ਕਤਾਰ ਦੇ ਲੀਡਰਾਂ ਦੇ ਵਿੱਚੋਂ ਇੱਕ ਨੇ ਤੇ ਕਾਫੀ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਨੇ, ਉਹਨਾਂ ਨੂੰ ਲੋਨ ਨੇ ਚੱਕਰਾਂ ਦੇ ਵਿੱਚ ਪਾ ਛੱਡਿਆ ਜੀ। ਬੇਸਿਕਲੀ ਤੇ ਕਹਿ ਲੋ ਕਿ ਸਿਸੋਦੀਆ ਦੇ ਲੋਨ ਨੇ ਲੋਕਾਂ ਨੂੰ ਚੱਕਰਾਂ 'ਚ ਪਾ ਦਿੱਤਾ। ਠੀਕ ਆ, ਵੈਸੇ ਆਪਾਂ ਦੇਖੀਏ ਤਾਂ ਜੀ ਦੇਖੋ ਪ੍ਰਵੀਨ ਜੀ, ਉੱਥੇ ਨਾ ਇੱਕ ਦੋ ਚੀਜ਼ਾਂ ਬੜੀਆਂ ਰੌਚਕ ਨੇ। ਇੱਕ ਤੇ ਮਨਜਿੰਦਰ ਸਿੰਘ ਸਿਰਸਾ ਦਾ ਜਿਸ ਤਰ੍ਹਾਂ ਦੌਲਤ ਦਾ ਵਧਣਾ ਘਟਣਾ, ਉਹ ਵੀ ਹੈਰਾਨ ਕਰ। ਮੈਂ ਨਾ ਵੈਸੇ ਇੱਕ ਸਰਸਰੀ ਜਿਹੀ ਨਿਗਾਹ ਮਾਰੀ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਲਾਸਟ ਐਫੀਡੇਵਿਟ ਸੀ ਉਹਦੇ ਵਿੱਚ ਉਹਨਾਂ ਨੇ ਸ਼ਾਇਦ 99 ਕਰੋੜ ਰੁਪਈਏ ਦੀ ਨਾ ਜਿਹੜੀ ਆਪਣੀ ਉਹ ਰੱਖੀ ਸੀਗੀ, ਮਤਲਬ ਕਿ ਐਲਾਨੀ ਹੋਈ ਸੀਗੀ ਜਿਹੜੀ ਉਹਦੀ ਜਾਇਦਾਦ। ਅੱਛਾ ਪ੍ਰਵੀਨ ਜੀ, ਹੁਣ ਜਿਹੜਾ ਦਿੱਤਾ ਰੀਸੈਂਟਲੀ ਉਹਨਾਂ ਨੇ ਐਫੀਡੇਵਿਟ, ਉਹਦੇ ਚ ਉਹ 185 ਕਰੋੜ ਹੋ ਜਾਂਦੀ ਹੈ। ਤੇ ਮੈਂ ਨਾ ਉਦਾਂ ਹੀ ਜਾ ਕੇ ਦੇਖਿਆ ਵੀ ਇਹ ਕਿਵੇਂ ਜੇ ਗਿਆ ਹਨਾ ਗ੍ਰਾਫ। ਤਾਂ ਮੈਨੂੰ ਇੱਕ ਚੀਜ਼ ਬੜੀ ਉੱਥੇ ਦਿਲਚਸਪ ਲੱਭੀ ਕਿ ਦਰਅਸਲ 2008 ਦੇ ਵਿੱਚ ਇਹਨਾਂ ਦੀ ਜਾਇਦਾਦ 45 ਕਰੋੜ ਸੀਗੀ ਤੇ ਜਿਵੇਂ ਮਤਲਬ ਕਿ ਅਕਾਲੀ ਪੋਲਿਟਿਕਸ ਫਿਰ ਸੱਤਾ ਤੱਕ ਪਹੁੰਚਦੀ ਹੈ 2 ਸਾਲ, ਇਹਨਾਂ ਦਾ ਕਹਿ ਲਓ ਕਿ ਫਿਰ ਚੜ੍ਹਤ ਵਾਲਾ ਕੰਮ ਹੁੰਦਾ ਹੈ। ਸੁਖਬੀਰ ਸਿੰਘ ਬਾਦਲ ਦੀ ਟੀਮ ਦੇ ਖਾਸ ਬੰਦੇ ਬਣਦੇ ਆ ਤਾਂ 13 ਆਉਂਦਿਆਂ ਇਹਨਾਂ ਦੀ ਦੌਲਤ ਜਿਹੜੀ ਹੈ ਨਾ, ਉਹ ਹਿਸਾਬ ਲਾ ਲਓ ਕਿ 2 ਅਰਬ ਤੋਂ ਪਾਰ ਚਲੇ ਜਾਂਦੀ ਹੈ। ਮਤਲਬ ਕਿ ਇੱਕ ਇਹ ਰੌਚਕ ਚੀਜ਼ ਸੀਗੀ। ਹਾਲਾਂਕਿ ਉਹ ਘਟੀ ਆ ਹੁਣ 199 ਕਰੋੜ ਤੇ, ਪਰ ਬਾਅਦ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਭਾਜਪਾ ਜੁਆਇਨ ਕਰਨ ਤੋਂ ਬਾਅਦ ਇੱਕ ਵਾਰੀ ਫੇਰ ਇਹਨਾਂ ਦੇ ਦੌਲਤ ਨੂੰ ਖੰਭ ਲੱਗ ਗਿਆ। ਦੂਜੀ ਇੱਕ ਰੌਚਕ ਚੀਜ਼ ਜਿਹੜੀ ਉੱਥੇ ਇਸ ਵੇਲੇ ਕਹਿ ਲਓ ਬੜੀ ਲੋਕ ਕਹਿ ਲਓ ਮਜ਼ੇਦਾਰ ਢੰਗ ਨਾਲ ਲੈ ਰਹੇ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਕਿ ਮਨੀਸ਼ ਸਿਸੋਦੀਆ ਨੇ ਜੋ ਡਿਕਲੇਰੇਸ਼ਨ ਦਿੱਤੀ ਹੈ ਨਾ, ਉਹਦੇ ਵਿੱਚ ਉਹਨਾਂ ਨੇ 3 ਲੋਨ ਦੱਸੇ ਨੇ। ਲਾਇਬਿਲਿਟੀਜ਼ ਹੁੰਦੀਆਂ ਨੇ ਨਾ ਕਿ ਦੇਣਦਾਰੀ ਕੀ ਆ, ਇੱਕ ਤੇ ਹੋ ਗਈ ਨਾ ਤੁਹਾਡੀ ਜਾਇਦਾਦ ਕੀ ਆ, ਤਾਂ ਇੱਕ ਹੁੰਦੀ ਹੈ ਲਾਇਬਿਲਿਟੀਜ਼ ਕਿ ਤੁਸੀਂ ਕੀ ਕੁਝ ਦੇਣਾ ਹੈ ਕਿਸੇ ਦਾ। ਤਾਂ ਉਹਨਾਂ ਦੀਆਂ ਜੋ ਲਾਇਬਿਲਿਟੀਜ਼ ਨੇ ਉਹਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਲੋਨ ਲਿਆ ਗਿਆ ਆਪਣੇ ਪੁੱਤਰ ਵਾਸਤੇ। 86 ਲੱਖ ਰੁਪਏ ਦਾ ਲੋਨ ਹੈ ਜੀ। 86 ਲੱਖ ਦਾ ਇੱਕ ਲੋਨ ਆ। ਉਹ ਪ੍ਰਵੀਨ ਜੀ ਪਤਾ ਕਿਹਦੇ ਬੰਨੀ ਹੋ? ਜੀ ਬੜੀ ਕਮਾਲ ਦੀ ਗੱਲ ਆ। ਉਹ ਇੱਥੋਂ ਦੇ ਇੱਕ ਮੈਂਬਰ ਪਾਰਲੀਮੈਂਟ ਪੰਜਾਬ ਦੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਮਿੱਤਲ ਸਾਹਿਬ, ਸ਼ੂਕ ਮਿੱਤਲ, ਉਹਨਾਂ ਦੇ ਭਰਾ ਰਮੇਸ਼ ਚੰਦਰ ਮਿੱਤਲ ਬਣੀ। ਫਿਰ ਇੱਕ ਦੂਸਰਾ ਲੋਨ ਹੈ, ਔਰ ਇਹ ਸਾਰੇ ਮੈਂ ਡਾਕੂਮੈਂਟ ਕੱਢੇ ਆ ਜਿਹੜਾ ਮੈਂ ਤੁਹਾਨੂੰ ਕਹੂੰਗਾ। ਦੂਸਰਾ ਇੱਕ ਨਾਮ ਹੈ ਗੁਨੀਤ ਅਰੋੜਾ ਜੀ ਦਾ। ਠੀਕ ਹੈ ਜੀ। ਇਹ ਬੀਬੀ ਜੀ ਨੇ 58 ਲੱਖ ਰੁਪਇਆ ਦਿੱਤਾ ਹੋਇਆ ਲੋਨ ਸਿਸੋਦੀਆ ਜੀ ਨੂੰ। ਔਰ ਜਦੋਂ ਇਹਨਾਂ ਦੀ ਕੰਪਨੀ ਕੱਢੀ, ਮੈਂ ਡਾਕੂਮੈਂਟ ਕੱਢੇ, ਤਾਂ ਕਮਾਲ ਦੀ ਗੱਲ ਇਹ ਹੈ ਕਿ ਇਹ ਵੀ ਇੱਕ ਮੈਂਬਰ ਪਾਰਲੀਮੈਂਟ ਨੇ ਜਿਹੜੇ ਅਰੋੜਾ ਜੀ, ਲੁਧਿਆਣੇ ਤੋਂ ਰਾਜ ਸਭਾ, ਇਹ ਉਹਨਾਂ ਦੀ ਨੂੰਹ ਰਾਣੀ ਆ ਜੀ। ਤਾਂ ਤੁਸੀਂ ਸੋਚ ਕੇ ਦੇਖੋ ਕਿ 1.5 ਕਰੋੜ ਤੋਂ ਉੱਤੇ ਦਾ ਐਜੂਕੇਸ਼ਨ ਲੋਨ ਜਿਹੜਾ ਹੈ
ਉਹ ਮੈਂਬਰ ਪਾਰਲੀਮੈਂਟਾਂ ਤੋਂ ਚੱਕੀ ਬੈਠੇ ਨੇ ਸਿਸੋਦੀਆ ਸਾਹਿਬ, ਤੇ ਉਹ ਦੋਵੇਂ ਕੌਣ ਨੇ? ਪੰਜਾਬ ਦੇ। ਹੁਣ ਪ੍ਰਗਟ ਸਿੰਘ ਹੋਰਾਂ ਨੇ ਸਿੱਧੇ ਤੌਰ ਤੇ ਇਸ ਨੂੰ ਥੋੜੀ ਦੇਰ ਪਹਿਲਾਂ ਮੈਂ ਇੱਕ ਉਹਨਾਂ ਦਾ ਪੋਸਟ ਪੜ੍ਹ ਰਿਹਾ ਸੀਗਾ, ਉਹਨਾਂ ਨੇ ਜੋੜਿਆ ਕਿ ਇਹ ਤੇ ਇੱਕ ਤਰ੍ਹਾਂ ਨਾਲ ਤੁਸੀਂ ਪੰਜਾਬ ਦੀ ਆਵਾਜ਼ ਦਾ ਹੀ ਸੌਦਾ ਕਰ ਲਿਆ। ਹੁੰਦੀ ਹੈ ਨਾ ਹੈਰਾਨਗੀ ਕਿ ਭਾਈ ਕਮਾਲ ਦੀ ਗੱਲ ਹੈ ਕਿ 2 ਲੋਨ। ਅੱਛਾ, ਇੱਕ ਹੋਰ ਵੀ ਆ, ਇਹ ਕੋਈ ਬੀਬੀ ਦੀਪਾਲੀ ਆ, ਇਹ ਨਹੀਂ ਮੈਨੂੰ ਕੋਈ ਲਿੰਕ ਮਿਲਿਆ, ਇਹਨਾਂ ਦਾ ਵੀ ਥੋੜਾ ਜਿਹਾ ਲੋਨ ਹੈਗਾ। ਅੱਛਾ, ਮਤਲਬ ਕਿ 3 ਲੋਨ ਨੇ ਸਿਸੋਦੀਆ ਸਾਹਿਬ ਦੇ। ਹੁਣ ਇਹ ਆਮ ਆਦਮੀ ਪਾਰਟੀ ਵਾਲੇ ਦੱਸ ਸਕਦੇ ਆ ਕਿ ਇਸ ਤਰ੍ਹਾਂ ਬਈ ਲੋਨ ਮਿਲ ਜਾਂਦੇ ਆ, ਮਤਲਬ ਕਿ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਬਈ ਏਦਾਂ ਲੋਨ ਦੇ ਦਿੰਦੇ ਆ। ਤੇ ਕਮਾਲ ਇੱਕ ਹੋਰ ਵੀ ਹੈ ਨਾ ਕਿ ਅਰਵਿੰਦ ਕੇਜਰੀਵਾਲ ਹੋਰੀ ਜਦੋਂ ਬੇਕਾਰ ਹੋਏ ਸੀ ਕਿ ਸ਼ਾਇਦ ਉਹ ਇੱਕ ਮੈਂਬਰ ਪਾਰਲੀਮੈਂਟ ਹੀ ਇਹਨਾਂ ਦੋਨਾਂ ਚੋਂ ਇੱਕ ਸੀਗਾ, ਮੈਨੂੰ ਹੁਣ ਯਾਦ ਨਹੀਂ, ਗੂਗਲ ਕਰ ਲੈਣਾ ਤੁਸੀਂ। ਤਾਂ ਉਹਨਾਂ ਦੇ ਬੰਗਲੇ 'ਚ ਵੀ ਠਹਿਰੇ ਆ, ਉਹ ਕਹਿੰਦੇ ਵੀ ਤੁਸੀਂ ਇੱਧਰ ਹੀ ਆ ਜਾਓ। ਮਤਲਬ ਕਿ ਤੁਹਾਨੂੰ ਪਤਾ ਹੀ ਹੈ। ਸੋ ਇਹ ਫਾਇਦਾ ਹੁੰਦਾ ਜੀ ਜਦੋਂ ਤੁਸੀਂ ਕਰੋੜਾਪਤੀ ਅਰਬਾਪਤੀ ਬੰਦੇ ਨੂੰ ਸੰਸਦ 'ਚ ਭੇਜ ਦਿੰਦੇ ਹੋ, ਤਾਂ ਉਹਦੇ ਕੋਲੋਂ ਕਹਿ ਲਓ ਕਿ ਕੁਝ ਬੈਨੀਫਿਟ ਤੇ ਮਿਲ ਜਾਂਦੇ, ਉਧਾਰ ਸੁਧਾਰ। ਕਈ ਵਾਰ ਤੁਹਾਨੂੰ ਪਤਾ ਧੀ ਪੁੱਤ ਪੜਾਉਣਾ ਹੋਵੇ ਔਖੇ ਵੇਲੇ ਵੀ ਜੇਲ੍ਹ ਜੂਲ ਕੱਟੀ ਆ, ਤੰਗ ਹੋ ਜਾਂਦਾ ਹੱਥ, ਤਾਂ ਉਹ ਫੜਾ ਫੜਾਈ ਵੀ ਹੋ ਜਾਂਦੀ ਹੈ। ਤੇ ਇੱਕ ਚੀਜ਼ ਹੋਰ ਆ ਕਿ ਘਬਰਾਇਆ ਨਾ ਕਰੋ, ਆਪਾਂ ਹੀ ਹੱਥ ਤੰਗ ਨਹੀਂ ਰੱਖਦੇ। ਇਹ ਵੇਖ ਲਓ ਕਿ ਕਿਹੜੇ ਕਿਹੜੇ ਤਗੜੇ ਬੰਦੇ ਆ ਜਿਹੜੇ ਉਪ ਮੁੱਖ ਮੰਤਰੀ ਤੱਕ ਤੇ ਤੁਸੀਂ ਆਪ ਹੀ ਕਿਹਾ ਸਿਖਰਲੀ ਕਤਾਰ ਦੇ ਲੀਡਰ ਆ, ਇਹਨਾਂ ਨੂੰ ਵੀ ਵਿਚਾਰਿਆਂ ਨੂੰ ਹੱਥ ਅੱਡਣੇ ਪੈ ਜਾਂਦੇ ਲੋਨ ਵਾਸਤੇ। ਵੇਖੋ ਕਮਾਲ ਦੀ ਗੱਲ ਆ। ਤੇ ਸਿੱਖਿਆ ਕ੍ਰਾਂਤੀ ਦਾ ਤਾਂ ਹੁਣ ਇਹੀ ਜਵਾਬ ਦੇ ਸਕਦੇ ਆ ਕਿ ਮੁੰਡਾ ਕਿੱਥੇ ਪੜ੍ਹਦਾ ਭਾਈ, ਕੀ ਇੰਡੀਆ 'ਚ ਹੀ ਪੜ੍ਹਦਾ ਕਿ ਬਾਹਰ ਭੇਜਿਆ, ਜਿਹੜੇ ਇੰਨੇ ਪੈਸੇ ਦੀ ਜ਼ਰੂਰਤ ਪੈ ਰਹੀ ਹੈ। ਬਿਲਕੁਲ ਜੀ, ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਕਿਸਾਨੀ ਦੀ, ਪੰਧੇਰ ਨੇ ਕਿਸਾਨ ਕੂਚ ਟਾਲ ਦਿੱਤਾ ਜੀ। ਦੇਖੋ ਪ੍ਰਵੀਨ ਜੀ, ਵੀਕਐਂਡ ਤੇ ਇੱਕ ਵੱਡੀ ਡਿਵੈਲਪਮੈਂਟ ਹੋਈ ਸੀਗੀ ਕਿ ਡੱਲੇਵਾਲ ਸਾਹਿਬ ਨੂੰ ਗੱਲਬਾਤ ਦਾ ਪ੍ਰਪੋਜ਼ਲ ਮਿਲਿਆ 14 ਫਰਵਰੀ ਵਾਸਤੇ, ਠੀਕ ਹੈ ਜੀ। ਹਾਂਜੀ। ਇਸੇ ਦਰਮਿਆਨ ਹੀ ਪੰਧੇਰ ਸਾਹਿਬ ਹੋਰਾਂ ਦਾ ਦਿੱਲੀ ਕੂਚ ਵਾਲਾ ਪ੍ਰੋਗਰਾਮ ਸੀਗਾ 21 ਤਰੀਕ ਨੂੰ, ਯਾਨੀ ਕੱਲ ਨੂੰ ਜੀ। ਤਾਂ ਹੁਣ ਹੁੰਦਾ ਕੀ ਆ ਕਿ ਇੱਕ ਤੇ ਉਹਨਾਂ ਨੇ 14 ਫਰਵਰੀ ਰੱਖੀ ਹੈ, ਸ਼ਾਇਦ ਮੀਟਿੰਗ ਦੀ ਜਿਹੜੀ ਤਰੀਕ ਹੈ ਨਾ ਬਹੁਤ ਦੂਰ ਹੈ ਉਦੋਂ ਤੱਕ, ਤੇ ਮੇਰੇ ਖਿਆਲ ਦੇ ਨਾਲ ਤੁਸੀਂ ਦੇਖਿਓ ਇਲੈਕਸ਼ਨ ਵੀ ਦਿੱਲੀ ਵਾਲਾ ਲੰਘ ਲੁਘ ਜਾਣਾ। ਤਾਂ ਡੱਲੇਵਾਲ ਸਾਹਿਬ ਨੇ ਮਤਲਬ ਕਿ ਮਿੰਟ ਨਹੀਂ ਲਾਇਆ, ਇਹਨਾਂ ਨੇ ਗਲੂਕੋਜ਼ ਲੈ ਲਏ। ਕਮਾਲ ਦੀਆਂ ਗੱਲਾਂ ਨੇ ਵੈਸੇ। ਹੁਣ ਤੁਸੀਂ ਦੇਖੋ ਕਿ ਪੰਧੇਰ ਕਹਿੰਦੇ ਕਿ ਵੈਸੇ ਤੇ ਕੁਝ ਸਟੇਟਮੈਂਟ ਆ ਜਿਹੜੀ ਕਾਬਲੇ ਗੌਰ ਹੈ, ਮੈਂ ਤੁਹਾਨੂੰ ਡੇ 1 ਤੋਂ ਕਹਿਣਾ ਕਿ ਜੀ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਹੁਤ ਨਿਗਾਹ ਰੱਖ ਕੇ ਵੇਖਣ ਦੀ ਜ਼ਰੂਰਤ ਹੈ। ਤਾਂ ਪੰਧੇਰ ਸਾਹਿਬ ਨਾਲ ਹੀ ਕਹਿੰਦੇ ਜੀ ਕੂਚ ਕਰਨਾ ਹੈ। ਅੱਛਾ, ਕੂਚ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਸਾਡੇ ਵਿੱਚ ਫਿੱਕ ਪਾਉਣ ਦਾ ਯਤਨ ਕੀਤਾ ਜਾ ਰਿਹਾ, ਠੀਕ ਹੈ ਜੀ। ਤੇ ਹੁਣ ਅੱਜ ਉਹਨਾਂ ਨੇ ਨਾ ਸਿਰਫ ਦਿੱਲੀ ਕੂਚ ਟਾਲ ਦਿੱਤਾ ਆ, ਬਲਕਿ ਉਹਨਾਂ ਨੇ ਡੱਲੇਵਾਲ ਸਾਹਿਬ ਨੂੰ ਕਿਹਾ ਕਿ ਹੁਣ ਖਾਣ ਪਾਨ ਵੀ ਕਰ ਲਓ ਜੀ, ਤੇ ਤਕੜੇ ਹੋ, ਤੇ ਟੇਬਲ ਟਾਕ ਮਤਲਬ ਕਿ ਜਦੋਂ ਕਰਨੀ ਆਪਾਂ ਤੇ ਤੁਸੀਂ ਸਿਹਤਮੰਦ ਹੋਣੇ ਚਾਹੀਦੇ ਆ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗੱਲ ਹੈ ਸਰ, ਕਿ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਦੇ ਯਤਨ ਕੀਤੇ ਜਾ ਰਹੇ ਆ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਲੰਮੀ ਤਰੀਕ ਦੇ ਦਿੱਤੀ ਆ, ਬਈ ਪਹਿਲਾਂ ਗੱਲਬਾਤ ਜਿਹੜੀ ਹੋਣੀ ਚਾਹੀਦੀ ਹੈ, ਤੇ ਦੂਜੀ ਗੱਲ ਇਹ ਆ ਕਿ ਮੁਲਾਕਾਤ ਚੰਡੀਗੜ੍ਹ ਦੀ ਬਜਾਏ ਦਿੱਲੀ 'ਚ ਹੋਣੀ ਚਾਹੀਦੀ ਆ। ਤਾਂ ਪੰਧੇਰ ਸਾਹਿਬ ਇਸ ਤਰ੍ਹਾਂ ਮਤਲਬ ਕਿ ਤੁਸੀਂ ਇੱਕ ਚੀਜ਼ ਹੋਰ ਅੱਜ ਦੇ ਅਖਬਾਰਾਂ 'ਚ ਦੇਖੀ ਹੋਣੀ ਹੈ ਕਿ ਡੱਲੇਵਾਲ ਸਾਹਿਬ ਦੇ ਨਾਲ ਜੇ ਗੱਲਬਾਤ ਦਾ ਜਿਹੜਾ ਡੈਡਲੌਕ ਆ ਜਾਂ ਕਹਿ ਲਓ ਜਿਹੜਾ ਜ਼ਮੂਦ ਸੀਗਾ, ਇਹਨੂੰ ਤੋੜਨ ਵਾਸਤੇ ਕਹਿੰਦੇ 2 ਸਾਬਕਾ ਪੁਲਿਸ ਅਫਸਰਾਂ ਦਾ ਬਹੁਤ ਜ਼ੋਰ ਲੱਗਾ, ਤੇ ਉਹ 2 ਪੁਲਿਸ ਅਫਸਰਾਂ ਨੇ ਕੰਮ ਕੀਤਾ ਇਹਦੇ ਵਿੱਚ ਜੀ। ਕਮਾਲ ਦੀਆਂ ਗੱਲਾਂ ਹੋ ਰਹੀਆਂ। ਤਾਂ ਖੈਰ ਬਈ ਮੇਰੇ ਖਿਆਲ ਦੇ ਨਾਲ ਐਸਕੇਐਮ ਵਾਲਾ ਜਿਹੜਾ ਦੂਸਰਾ ਧੜਾ ਸੀਗਾ, ਉਹ ਸ਼ਾਇਦ ਇਸੇ ਕਰਕੇ ਹੀ ਕਿਤੇ ਨਾ ਕਿਤੇ ਨਾ ਥੋੜਾ ਪ੍ਰੇਜ਼ ਕਰ ਰਿਹਾ ਸੀਗਾ, ਥੋੜਾ ਪਰੇ ਚੱਲ ਰਿਹਾ ਸੀਗਾ। ਤਾਂ ਮਤਲਬ ਕਿ ਕੁਛ ਨਾ ਕੁਛ ਤੇ ਸੰਕੇਤ ਆ ਰਹੇ ਨੇ ਕਿ ਦਰਅਸਲ ਮੇਰੇ ਖਿਆਲ ਦੇ ਨਾਲ, ਮੇਰਾ ਕਹਿਣਾ ਹੈ ਮੇਰੇ ਮੁਤਾਬਕ, ਕਿ ਇਹਨਾਂ ਦੇ ਆਪਸ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਸੁਰ ਇੰਨੇ ਰਲ ਨਹੀਂ ਰਹੇ। ਮੈਂ ਤਾਂ ਹੀ ਕਹਿ ਰਿਹਾ ਸੀਗਾ ਕਿ ਇੱਕ ਪਾਸੇ ਮਰਨ ਵਰਤ, ਦੂਜੇ ਪਾਸੇ ਦਿੱਲੀ ਕੂਚ ਸਾਹਿਬ, ਇਹ ਕੀ ਚੱਲਦਾ ਪਿਆ। ਤਾਂ ਹੁਣ ਤੁਸੀਂ ਦੇਖੋ ਕਿ ਯਕਦਮ ਇਹਨਾਂ ਨੇ ਆਪਣਾ ਪੈਂਤੜਾ ਬਦਲ ਲਿਆ, ਕਹਿੰਦੇ ਕਿ ਦਿੱਲੀ ਕੂਚ ਦੀ ਹੁਣ ਜ਼ਰੂਰਤ ਨਹੀਂ, ਇੱਕ ਵਾਰੀ ਅਸੀਂ ਇਹ ਆਪਦਾ ਜਿਹੜਾ ਫੈਸਲਾ ਸੀ ਕਿ ਇਸ ਨੂੰ ਮੁਲਤਵੀ ਕਰਦੇ ਹਾਂ। ਤਾਂ ਕੁੱਲ ਮਿਲਾ ਕੇ ਹੁਣ ਇੱਕ ਐਸੀ ਸਟੇਜ ਹੈ ਜਿਹਦੇ ਵਿੱਚ ਡੱਲੇਵਾਲ ਸਾਹਿਬ ਵੀ ਜਿਹੜੇ ਆ ਉਹਨਾਂ ਨੂੰ ਸਟੇਟਮੈਂਟ ਦੇਣਾ ਪਿਆ। ਉਹਨਾਂ ਨੇ ਸ਼ਾਇਦ ਅੱਜ ਦਾ ਇੱਕ ਬਿਆਨ ਦਿੱਤਾ ਹੋਇਆ, ਉਹਦੇ 'ਚ ਉਹਨਾਂ ਨੇ ਆਖਿਆ ਕਿ ਇਹ ਲੋਕਾਂ ਦੇ ਦਬਾਅ ਕਾਰਨ ਅਜਿਹਾ
ਮੈਨੂੰ ਕਰਨਾ ਪਿਆ, ਯਾਨੀ ਲੋਕਾਂ ਦੀ ਅਪੀਲ ਤੇ ਅਜਿਹਾ ਕਰਨਾ ਪਿਆ। ਪਰ ਇਹਨਾਂ ਦਾ ਸਟੇਟਮੈਂਟ ਜਿਹੜਾ ਹੋਣਾ ਅੱਜ ਦੇ ਦਿਨ, ਜੇ ਤੁਸੀਂ ਦੇਖੋਗੇ ਪੰਧੇਰ ਸਾਹਿਬ ਦੀ ਜਿਹੜੀ ਕਹਿ ਲਓ ਕਿ ਇਹ ਸਾਰੀ ਗੁਫ਼ਤਗੂ ਅੱਜ ਹੋਈ ਹੈ ਜਿਹੜੀ ਪੱਤਰਕਾਰਾਂ ਦੇ ਸਾਹਮਣੇ, ਉਹ ਤੋਂ ਬਾਅਦ ਆਇਆ। ਤਾਂ ਦੇਖਦੇ ਆ ਮਾਮਲਾ ਇਹ ਵੀ ਰੌਚਕ ਜਿਹਾ ਬਣਦਾ ਜਾ ਕਿ ਇੱਕ ਪਾਸੇ ਏਕਾ, ਉਹਦੀਆਂ ਉਮੀਦਾਂ ਟੁੱਟ ਗਈਆਂ, ਦੂਜੇ ਪਾਸੇ ਜੋ ਧਿਰਾਂ ਉੱਥੇ ਲੜ ਰਹੀਆਂ ਨੇ ਮੋਰਚਾ, ਤਾਂ ਉਹਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਕੁਝ ਇਸ ਤਰ੍ਹਾਂ ਦੇ ਪ੍ਰਸੰਗ ਸਾਡੇ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਨਾ, ਜਾਂ ਤਾਂ ਕਾਲ ਵਾਲਾ ਹੈ ਤੇ ਜਾਂ ਬਹੁਤ ਕੁਝ ਜਿਹੜਾ ਹੈ ਨਾ ਉਹ ਪਰਤਾਂ ਵਾਲਾ, ਉੱਤੇ ਪਰਤਾਂ ਕਈ ਨੇ। ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਰਾਜੋਆਣਾ ਦੀ ਫਾਂਸੀ ਦੀ ਸੁਣਵਾਈ ਦੇ ਬਾਰੇ। ਇਹਦੀ ਸੁਣਵਾਈ ਸੀ ਜੀ, ਉਹ ਟਲ ਗਈ। ਹਾਂਜੀ ਦੇਖੋ, ਸੁਣਵਾਈ ਜਿਹੜੀ ਆ ਉਹ ਟਲ ਗਈ ਆ। 18 ਮਾਰਚ ਨੂੰ ਹੁਣ ਸੁਣਵਾਈ ਹੋਏਗੀ ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਬਈ ਤੁਸੀਂ ਜਾਂ ਤੇ ਹੁਣ ਆ ਕੇ ਫੈਸਲਾ ਦੱਸੋ ਸਾਨੂੰ ਕੀ ਲੈਣਾ, ਤੇ ਦੂਜੀ ਗੱਲ ਇਹ ਆ ਕਿ ਜੇ ਨਹੀਂ ਤਾਂ ਫਿਰ ਅਸੀਂ ਮੈਰਿਟ ਦੇ ਆਧਾਰ ਤੇ ਕੇਸ ਸੁਣ ਲਵਾਂਗੇ ਜੀ, ਕਿਉਂਕਿ ਲੰਮੇ ਸਮੇਂ ਤੋਂ ਹੁਣ ਉੱਥੇ ਪਿਆ ਨਾ ਸੁਪਰੀਮ ਕੋਰਟ 'ਚ ਮਾਮਲਾ। ਤਾਂ ਉਹ ਕਹਿ ਰਹੇ ਨੇ ਕਿ ਬਈ ਜਾਂ ਤਾਂ ਤੁਸੀਂ ਇਹਦੇ ਤੇ ਫੈਸਲਾ ਲਓ ਕੀ ਕਰਨਾ ਹੈ, ਠੀਕ ਹੈ ਜੀ, ਤੇ ਜਾਂ ਫਿਰ ਅਸੀਂ ਮੈਰਿਟ ਦੇ ਆਧਾਰ ਤੇ ਕੇਸ ਸੁਣ ਲਵਾਂਗੇ, ਜੋ ਸਾਡਾ ਫੈਸਲਾ ਹੋਇਆ ਫਿਰ ਦੇਖੀ ਜਾਊਗੀ। ਤੇ ਇਸ ਕਰਕੇ ਅੱਜ ਕੋਰਟ ਰੂਮ ਦੇ ਵਿੱਚ ਕਾਫੀ ਸਰਗਰਮੀ ਸੀਗੀ ਜੀ, ਤੇ ਇਸ ਮਾਮਲੇ ਦੇ ਵਿੱਚ ਰੋਹਤਗੀ ਸਾਹਿਬ ਪੇਸ਼ ਹੋਏ ਤੇ ਨਾਲ ਰੋਹਤਗੀ ਸਾਹਿਬ ਨੇ ਮੈਡੀਕਲ ਰਿਪੋਰਟ ਪੇਸ਼ ਕਰਨ ਦੀ ਆਗਿਆ ਵੀ ਮੰਗੀ ਆ। ਹੁਣ ਸੁਪਰੀਮ ਕੋਰਟ ਨੇ ਜੋ ਇੱਕ ਗੱਲ ਕਹੀ ਆ ਉਹ ਵੀ ਕਾਫੀ ਗੌਰ ਮੰਗਦੀ ਆ। ਉਹਨਾਂ ਨੇ ਇਹ ਗੱਲ ਕਹੀ ਆ, ਡਬਲ ਬੈਂਚ ਹੈ ਸ਼ਾਇਦ, ਇੱਕ ਤੇ ਗਵਾਈ ਸਾਹਿਬ ਹੈ, ਸ਼ਾਂਤ ਕੁਮਾਰ ਮਿਸ਼ਰਾ ਜੀ ਤੇ KV ਵਿਸ਼ਵਨਾਥਨ, ਹਾਂਜੀ 3 ਜੱਜ ਆ। ਤਾਂ ਇਹਨਾਂ ਨੇ ਮਤਲਬ ਕਿ ਇਹ ਕਿਹਾ ਕਿ ਵੀ ਦੇਖੋ ਗੱਲ ਇਹ ਆ ਕਿ ਸੰਵੇਦਨਸ਼ੀਲਤਾ ਹੈ ਇਸ ਮੁੱਦੇ ਦੇ ਵਿੱਚ, ਠੀਕ ਹੈ ਨਾ, ਉਹ ਦੇਖਣਾ ਚਾਹੀਦਾ ਇਸ ਨੂੰ। ਤੇ ਦੂਜੀ ਚੀਜ਼ ਇਹ ਆ ਕਿ ਉਹ ਕਹਿੰਦੇ ਕਿ ਤੁਹਾਡੇ ਕੋਲ ਤਾਂ ਉਮਰ ਕੈਦ ਦਾ ਵੀ ਤੇ ਬਦਲ ਹੈਗਾ ਨਾ। ਜੀ ਜੀ, ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ। ਦੇਖੋ ਤਾਂ ਉਮਰ ਦਾ ਜਿਹੜਾ ਹੈਗਾ ਨਾ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਇੱਕ ਐਸਾ ਤੱਥ ਹੈ ਜਿਸ ਨੂੰ ਕਈ ਕਾਰਕੁਨ ਵੀ ਲੁਕੋ ਲੈਂਦੇ ਆ ਤੇ ਪੱਤਰਕਾਰਾਂ ਨੂੰ ਵੀ ਬਹੁਤਿਆਂ ਨੂੰ ਨਹੀਂ ਪਤਾ ਕਿ ਤਾਂ ਉਮਰ ਯਾਨੀ ਜਿਹੜੀ ਉਮਰ ਕੈਦ ਹੈ, ਇਹਦੇ ਵਿੱਚ ਇਹ ਆ ਕਿ ਗੁਰਮੀਤ ਪਿੰਕੀ ਵਰਗਾ ਜਿਹੜਾ ਉਹ 5-6 ਸਾਲੀ ਰਿਹਾ ਵੀ ਹੋ ਜਾਂਦਾ ਜੇ ਸਰਕਾਰ ਕਰਨ ਤੇ ਆਵੇ। ਤੇ ਦੂਜਾ ਕਿ ਇੱਕ ਇਸ ਤਰ੍ਹਾਂ ਕਿ ਉਮਰ ਕੈਦ, ਤਾਂ ਉਮਰ ਕੈਦ ਜਿਹੜੀ ਆ ਉਹ ਬੰਦੇ ਨੂੰ ਆਖਰੀ ਸਾਹ ਤੱਕ ਉਹ ਅੰਦਰ ਵੀ ਰੱਖ ਸਕਦੇ ਆ। ਦੋਏ ਚੀਜ਼ਾਂ ਹੈਗੀਆਂ। ਇਹ ਅੱਜ ਫਿਰ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਗੱਲ ਤੇ ਜ਼ੋਰ ਦਿੱਤਾ ਹੈ। ਬਾਕੀ ਜਿਹੜਾ ਡਿਟੇਲ ਆਰਡਰ ਆਏਗਾ ਫਿਰ ਉਹਦੇ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਬਹਿਸ ਹੁੰਦੀ ਹੈ। ਤਾਂ ਜਸਟਿਸ BR ਗਵਈ ਨੇ ਕਿਹਾ ਕਿ ਤੁਸੀਂ ਫੈਸਲਾ ਲਵੋ, ਨਹੀਂ ਤਾਂ ਫਿਰ ਮੈਰਿਟ ਦੇ ਆਧਾਰ ਤੇ ਅਸੀਂ ਸੁਣਵਾਈ ਕਰਾਂਗੇ। ਪਰ ਹਰ ਮਾਮਲਾ ਇੱਕੋ ਜਿਹਾ ਨਹੀਂ ਹੁੰਦਾ। ਕੈਦ ਤਾਂ ਉਮਰ ਦੀ ਸਜ਼ਾ ਦਾ ਬਦਲ ਵੀ ਹੁੰਦਾ ਹੈ ਜੀ। ਮਤਲਬ ਇਹ ਜਿੱਦਾਂ ਮੈਂ ਕਿਹਾ ਕਿ ਇੱਕ ਸ਼ਬਦ ਹੈ ਤਾਂ ਉਮਰ ਕੈਦ, ਤਾਂ ਉਮਰ ਕੈਦ ਤਾਂ ਵੈਸੇ ਹੀ ਉਮਰ ਕੈਦ ਹੈ ਨਾ। ਤਾਂ ਉਮਰ ਆਹੀ ਚੀਜ਼ ਮੈਂ ਕੀ ਕਹਿੰਦਾ ਹੈਗਾ ਕਿ ਕੁਝ ਚੀਜ਼ਾਂ ਲੁਕਾ ਲਈਆਂ ਜਾਂਦੀਆਂ ਜੀ। ਮੈਂ ਹਾਲਾਂਕਿ ਰਿਹਾਈ ਦੇ ਖਿਲਾਫ ਨਹੀਂ, ਮੈਂ ਤਾਂ ਖੁਦ ਰਿਹਾ ਵਾਂ ਜੀ। ਮੈਂ ਤਾਂ ਕਹਿੰਦਾ ਸਾਰੇ ਹੀ ਕੱਢੋ। ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਇਹ ਕੇਂਦਰ ਸਰਕਾਰ ਕਰ ਸਕਦੀ ਹੈ। ਕੇਂਦਰ ਸਰਕਾਰ ਚਾਹੇ ਕਿਸੇ ਨੂੰ ਵੀ 6 ਸਾਲ 8 ਸਾਲ ਬਾਅਦ ਕੱਢ ਸਕਦੀ ਹੈ ਉਮਰ ਕੈਦੀ ਨੂੰ, ਤੇ ਕੇਂਦਰ ਚਾਹੇ ਤਾਂ ਕੁਝ ਵੀ ਆ। ਮਤਲਬ ਕਿ ਰੌਲਾ ਸਰਕਾਰਾਂ ਦਾ ਹੀ ਆ। ਤਾਂ ਗੁਰਮੀਤ ਪਿੰਕੀ ਦੀ ਵੀ ਤੁਹਾਨੂੰ ਮਿਸਾਲ ਦੇ ਦਿੱਤੀ ਤੇ ਜਿਹੜੇ 30-30 ਸਾਲ ਤੋਂ ਬੈਠੇ ਆ ਉਹਨਾਂ ਦੀ ਵੀ ਮਿਸਾਲ ਦੇ ਦਿੱਤੀ। ਇਸ ਕਰਕੇ ਇਹ ਇੱਕ ਤੇ ਜਿਹੜਾ ਆਖਿਆ ਜਾਂਦਾ ਨਾ ਜੀ ਕਿ ਬਈ ਸਜ਼ਾਵਾਂ ਕੱਟ ਲਈਆਂ ਨੇ ਜੀ, ਸਜ਼ਾਵਾਂ ਪੂਰੀਆਂ ਹੋ ਗਈਆਂ। ਤਾਂ ਇਹ ਚੀਜ਼ ਮੈਂ ਤੁਹਾਨੂੰ ਅੱਜ ਫਿਰ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਨਾ ਜਿਹੜੀ, ਇਹਦੇ ਤੋਂ ਬਾਅਦ ਫਿਰ ਤੁਹਾਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਦਿੱਤੀ ਹੈ। ਚਾਹੁਣ ਤਾਂ ਗੁਰਮੀਤ ਪਿੰਕੀ ਵਰਗੇ ਨੂੰ 6 ਸਾਲੀ ਰਿਹਾਈ ਮਿਲ ਜਾਂਦੀ ਹੈ, ਜੇ ਚਾਹੁਣ ਤਾਂ 30 ਸਾਲ 35 ਸਾਲ ਤੇ ਫਿਰ ਤੁਹਾਡੇ ਸਾਹਮਣੇ ਮਿਸਾਲ ਹੈ ਹੀ ਹੈ ਜੀ। ਹਾਂਜੀ ਹਾਂਜੀ। ਤੇ ਮਿੰਟੂ ਜੀ, ਅਕਾਲੀ ਦਲ ਨੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਜੀ। ਹਾਂਜੀ ਦੇਖੋ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਪਰਚੀ ਜੀ ਬਣਵਾ ਲਈ ਆ ਉੱਥੇ, ਮਤਲਬ ਕਿ ਬਾਦਲ ਪਿੰਡ ਹੀ। ਤਾਂ ਯਾਨੀ ਇਹਨਾਂ ਨੇ ਵੀ ਮੈਂਬਰਸ਼ਿਪ ਜਿਹੜੀ ਆ ਉਹ ਲੈ ਲਈ ਆ। ਦੇਖੋ 25 ਲੱਖ ਦਾ ਟੀਚਾ ਰੱਖਿਆ ਗਿਆ ਸੀਗਾ। ਅੱਜ ਤੋਂ ਇਹ ਭਰਤੀ ਮੁਹਿੰਮ ਇਹਨਾਂ ਦੀ ਜਿਹੜੀ ਆ ਉਹ ਸਟਾਰਟ ਹੈ। ਹਾਲਾਂਕਿ ਭਰਤੀ ਮੁਹਿੰਮ ਤੇ ਲਗਾਤਾਰ ਇਤਰਾਜ਼ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਆ, ਸੁਧਾਰ ਲਹਿਰ ਵਾਲੇ ਚੁੱਕਦੇ ਪਏ ਆ।
ਉਹਨਾਂ ਨੇ ਅੱਜ ਵੀ ਇਸ ਗੱਲ ਤੇ ਇਤਰਾਜ਼ ਜਤਾਇਆ। ਹੁਣ ਦੇਖੋ ਪ੍ਰਵੀਨ ਜੀ, ਮਸਲਾ ਜਿਹੜਾ ਹੈ ਨਾ ਉਹ ਫਿਰ ਉੱਥੇ ਦਾ ਉੱਥੇ ਹੀ ਖਲੋ ਜਾਂਦਾ ਆ ਕੇ ਦੱਸਦੇ ਆ ਕਿ ਪਿਛਲੀ ਮੀਟਿੰਗ ਦੇ ਵਿੱਚ ਇਹਨਾਂ ਦੇ ਕੁਝ ਲੀਡਰ ਆਪਸ ਦੇ ਵਿੱਚ ਉਲਝੇ ਵੀ ਆ। ਜੀ ਜੀ ਮਤਲਬ ਕੁਝ ਲੀਡਰ ਜਿਹੜੇ ਆ ਉਹ ਇਸ ਪੱਖ ਦੇ ਵਿੱਚ ਆ ਕਿ ਸੰਪੂਰਨ ਤੌਰ ਤੇ ਭਾਈ ਜਿਹੜਾ ਹੁਕਮ ਹੋਇਆ ਉਹਨੂੰ ਲਾਗੂ ਕਰ ਦਿਓ, ਜਦੋਂ ਸਾਰੀਆਂ ਚੀਜ਼ਾਂ ਕਰ ਲਈਆਂ ਤੇ ਫਿਰ ਇਹ ਵੀ ਕਰ ਦਿਓ। ਤਾਂ ਪਰ ਕੁਝ ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਪੱਖੀ ਨੇ ਉਹ ਕਹਿੰਦੇ ਆ ਕਿ ਤੁਸੀਂ ਗਰੰਟੀ ਲੈਂਦੇ ਹੋ ਕਿ ਜੇ ਆਪਣੀ ਮਤਲਬ ਕਿ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਆ ਜੇ ਉਹ ਖਤਰੇ 'ਚ ਆ ਗਈ ਤਾਂ ਕੌਣ ਗਰੰਟੀ ਚੁੱਕੇਗਾ। ਮਤਲਬ ਕਿ ਇੱਥੋਂ ਤੱਕ ਇਹ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਕੈਸ ਚੱਲੀ ਆ ਉਹਦੀਆਂ ਖਬਰਾਂ ਤੇ ਕਾਫੀ ਗਰਮਾ ਗਰਮੀ ਰਹੀ ਹੈ ਜਿਹੜੀ ਇਹਨਾਂ ਦੀ ਲਾਸਟ ਮੀਟਿੰਗ ਹੋਈ ਸੀਗੀ। ਤੋ ਬਈ ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਦੂਜੀ ਧਿਰ ਦਾ ਇਤਰਾਜ਼ ਤੇ ਇਹੋ ਹੀ ਹੈ ਨਾ ਪ੍ਰਵੀਨ ਜੀ ਕਿ ਤੁਸੀਂ ਕਿਹਾ ਸੀਗਾ ਕਿ 7 ਮੈਂਬਰੀ ਕਮੇਟੀ ਦੀ ਦੇਖ ਰੇਖ, ਉਹ ਕਿਹੜੀ ਦੇਖ ਰੇਖ ਤੇ ਅਕਾਲੀ ਦਲ ਬਾਦਲ ਆਪ ਹੀ ਕਰ ਰਿਹਾ। ਚੰਦੂ ਮਾਜਰਾ ਹੁਣ ਕਹਿ ਰਹੇ ਨੇ ਕਿ ਦਰਅਸਲ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣੇਗਾ। ਅਜਿਹਾ ਜਿਹੜਾ ਹੈ ਉਹ ਤੈਅ ਆ ਲਗਭਗ। ਤਾਂ ਹੁਣ ਇਹ ਚੀਜ਼ ਤਾਂ ਵੇਖਣ ਵਾਲੀ ਹੈ ਨਾ। ਹੁਣ ਪ੍ਰਵੀਨ ਜੀ ਜੇ ਮੰਨ ਲਓ ਆਪਾਂ ਇਸ ਪੱਖ ਤੇ ਜਾਈਏ ਕਿ ਜਿਹੜੀ ਉਹ 7 ਮੈਂਬਰੀ ਕਮੇਟੀ ਸੀਗੀ ਉਹ ਤਾਂ ਇੱਕ ਤਰ੍ਹਾਂ ਨਾਲ ਹੁਣ ਰੱਦੂ ਵੱਦੂ ਹੀ ਆ ਜੀ। ਭਰਤੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ ਤੇ ਕਮਾਲ ਇਹ ਦੇਖੋ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨਹੀਂ ਬੋਲ ਰਹੇ ਤੇ ਹੁਣ ਗਿਆਨੀ ਰਘਵੀਰ ਸਿੰਘ ਜੀ ਵੀ ਨਹੀਂ ਬੋਲ ਰਹੇ ਜੀ। ਬਿਲਕੁਲ ਉਹਨਾਂ ਨਾਲ ਥੋੜੇ ਦਿਨ ਪਹਿਲਾਂ ਮੁਲਾਕਾਤ ਕਰਕੇ ਜਦੋਂ ਸੁਧਾਰ ਲਹਿਰ ਵਾਲੇ ਬਾਹਰ ਆਏ ਉਹਨਾਂ ਨੇ ਪ੍ਰੈਸ ਨੂੰ ਕਿਹਾ ਕਿ ਵੇਖੋ ਗੱਲ ਇਹ ਆ ਕਿ ਜਥੇਦਾਰ ਜੀ ਖੁਦ ਕਹਿ ਰਹੇ ਨੇ ਕਿ ਜਿਹੜੀ ਉਹ ਕਮੇਟੀ ਬਣਾਈ ਸੀ ਉਹ ਐਗਜ਼ਿਸਟ ਕਰਦੀ ਆ ਵੀ ਉਹਦੀ ਹੋਂਦ ਬਰਕਰਾਰ ਆ। ਜੇ ਉਹਦੀ ਹੋਂਦ ਬਰਕਰਾਰ ਹੈ ਤਾਂ ਤੁਸੀਂ ਉਸ ਤੇ ਮੋਹਰ ਕਿਉਂ ਨਹੀਂ ਲਾ ਰਹੇ? ਤੁਸੀਂ ਅਕਾਲੀ ਦਲ ਬਾਦਲ ਨੂੰ ਕਿਉਂ ਨਹੀਂ ਵਰਜ ਰਹੇ? ਕਿਉਂਕਿ ਇੱਥੇ ਹੀ ਆ ਕੇ ਹੁਣ ਫੇਰ ਇਹਨਾਂ ਦੋਨਾਂ ਧਿਰਾਂ ਦਾ, ਦੋਨਾਂ ਧੜਿਆਂ ਦਾ ਕਹਿ ਲਓ ਕਿ ਇਹ ਮਾਮਲਾ ਫਸ ਗਿਆ। ਉਹ ਕਹਿੰਦੇ ਆ ਕਿ ਇਹ ਹੁਕਮਨਾਮੇ ਤੋਂ ਹੁਕਮ ਹੈ ਜਿਹੜਾ ਅਕਾਲ ਤਖਤ ਸਾਹਿਬ ਦਾ ਕਿ ਉਹਦੇ ਤੋਂ ਭੱਜ ਰਹੇ ਨੇ ਜੀ। ਇਹਨਾਂ ਦੇ ਆਪਣੇ ਲੌਜਿਕ ਨੇ। ਤਾਂ ਕੁੱਲ ਮਿਲਾ ਕੇ ਇਸ ਦੁਬਿਧਾ ਦਵੰਦ ਦੇ ਦਰਮਿਆਨ ਹੀ ਇਹਨਾਂ ਨੇ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਆ। ਵੈਸੇ ਪੰਥਕ ਰਾਜਨੀਤੀ ਦੀਆਂ ਹੋਰ ਜੇ ਆਪਾਂ ਗੱਲਾਂ ਕਰੀਏ ਕਾਫੀ ਰੌਚਕ ਹੋ ਜਾਂਦੀਆਂ। ਪੰਥਕ ਰਾਜਨੀਤੀ ਜਿਹੜੀ ਆ ਤੁਹਾਨੂੰ ਪਤਾ ਹੀ ਆ ਬਹੁਤ ਕਈ ਵਾਰ ਨਾ ਕੂਣੀ ਮੋੜ ਕੱਟਦੀ ਆ। ਤਾਂ ਫਿਲਹਾਲ ਜੇ ਆਪਾਂ ਦੇਖਦੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੁਣ ਇਹ ਆ ਕਿ ਭਰਤੀ ਮੁਹਿੰਮ ਜਿਹੜੀ ਅਮਰਤਪਾਲ ਸਿੰਘ ਹੋਰਾਂ ਦੀ ਪਾਰਟੀ ਹੈ ਉਹਨਾਂ ਨੇ ਵੀ ਸਟਾਰਟ ਕਰਨੀ ਆ। ਇਹ ਵੀ ਇੱਕ ਚੀਜ਼ ਪ੍ਰਵੀਨ ਜੀ ਬਹੁਤ ਦੇਖਣ ਵਾਲੀ ਹੋਏਗੀ ਕਿਉਂਕਿ ਅਕਾਲੀ ਦਲ ਤਾਂ ਆਪਾਂ ਦੇਖਦੇ ਹੀ ਆ ਜ਼ਿਆਦਾਤਰ ਹੁਣ ਸਿੱਖ ਹੀ ਉਹਦੇ ਮੈਂਬਰ ਬਣਦੇ ਆ ਜੀ ਜਾਂ ਕਹਿ ਲਓ ਜੱਟ ਵਧੇਰੇ, ਜੱਟ ਸਿੱਖ ਆ ਗਿਆ। ਤਾਂ ਹੁਣ ਇਹ ਦੇਖਣ ਵਾਲਾ ਹੋਏਗਾ ਕਿ ਭਰਤੀ ਮੁਹਿੰਮ ਉਹਨਾਂ ਨੇ ਵੀ ਸ਼ੁਰੂ ਕਰਨੀ, ਸ਼ਾਇਦ ਅੱਜ ਭਲਕ ਚ ਉਹ ਵੀ ਸ਼ੁਰੂ ਹੋਣ ਜਾ ਰਹੀ ਹੈ ਕਿ ਮੈਂਬਰਸ਼ਿਪ ਕਿਹਦੀ ਜ਼ਿਆਦਾ ਵੱਧਦੀ ਆ। 25 ਲੱਖ ਦਾ ਟਾਰਗੇਟ ਇਹ ਰੱਖ ਕੇ ਚੱਲ ਰਹੇ ਆ। ਤਾਂ ਕੀ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਵਾਰਸ ਪੰਜਾਬ ਦੇ ਅਕਾਲੀ ਦਲ ਆ ਜਿਹੜਾ ਕੀ ਉਹ ਮੈਂਬਰਸ਼ਿਪ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਕੱਟ ਸਕਦੇ ਆ? ਦੇਖਣਾ ਦਿਲਚਸਪ ਹੋਏਗਾ ਇਹ ਕਿਉਂਕਿ ਉਹਨਾਂ ਦੀ ਮੁਹਿੰਮ ਵੀ ਜਿਹੜੀ ਹੈ ਨਾ ਉਹ ਹੇਠਲੇ ਪੱਧਰ ਤੇ ਜਾਏਗੀ ਪਿੰਡਾਂ ਦੇ ਵਿੱਚ। ਤੇ ਇੱਕ ਚੀਜ਼ ਹੋਰ ਆ ਕਿ ਐਤਕੀ ਜੇ ਤੁਸੀਂ ਦੇਖੋਗੇ ਤੇ ਜੇ ਉਹ ਉੱਥੇ ਪਿੰਡਾਂ ਦੇ ਵਿੱਚ ਬਰੋਬਰ ਧੜੇ ਸਥਾਪਿਤ ਕਰਨ ਚ ਜਾਂ ਜਥੇ ਸਥਾਪਿਤ ਕਰਨ ਚ ਕਾਮਯਾਬ ਹੁੰਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਨੂੰ ਇੱਕ ਸੰਕਟ ਹੋਰ ਪੈਦਾ ਹੋਏਗਾ ਕਿ ਸਿੱਧਮ ਸਿੱਧਾ ਕੰਮ ਚੱਲੇਗਾ। ਯਾਨੀ ਅੱਗੇ ਅਕਾਲੀ ਤੇ ਕਾਂਗਰਸੀ ਟਕਰਾਉਂਦੇ ਸੀਗੇ ਪਿੰਡਾਂ 'ਚ, ਫਿਰ ਵਿੱਚੋਂ ਆਮ ਆਦਮੀ ਪਾਰਟੀ ਵਾਲੇ ਵੀ ਆ ਗਏ ਜਿਹੜੇ ਕਿ 5 ਸਾਲ 4 ਸਾਲ ਬੜੇ ਦਾਬੂ ਜੇ ਰਹੇ ਪਰ ਉਹ ਅੱਜ ਉਹ ਵੀ ਧਿਰ ਬਣ ਗਿਆ। ਤੇ ਹੁਣ ਇੱਕ ਕੀ ਹੋਏਗਾ ਕਿ ਇੱਕ ਪੰਥਕ ਧਿਰ ਵੀ ਵਿੱਚ ਆ ਜਾਏਗੀ ਅਕਾਲੀ ਦਲ ਬਾਦਲ ਦੇ ਕੈਡਰ ਮੋਰੇ ਜਿੱਥੇ ਸਭ ਕੁਝ ਹੁੰਦਾ ਹੈ। ਮਤਲਬ ਇਲੂ ਵੀ ਕਰਦੇ ਆਪਸ ਦੇ ਵਿੱਚ ਸਾਰੇ ਧੜੇ, ਪ੍ਰੇਮ ਪਿਆਰ ਵੀ ਹੁੰਦਾ ਤੇ ਫਿਰ ਜਦੋਂ ਟਕਰਾਓ ਦਾ ਮਾਹੌਲ ਬਣਦਾ ਹੈ ਤਾਂ ਉਦੋਂ ਵੀ ਫਿਰ ਤੁਹਾਨੂੰ ਪਤਾ ਚੱਕਿਆਂ ਚੋਂ ਅੱਗ ਨਿਕਲਦੀ ਹੈ। ਸੋ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਹੋਰ ਚੈਲੰਜ ਹੈ ਜੇ ਪੰਥਕ ਰਾਜਨੀਤੀ 'ਚ ਅਕਾਲੀ ਦਲ ਬਾਦਲ ਮੋਰੇ ਦੇਖੀਏ ਤਾਂ ਸਭ ਤੋਂ ਵੱਡਾ ਤਾਂ ਫਿਰ ਤੁਹਾਨੂੰ ਪਤਾ ਐਸਜੀਪੀਸੀ ਦਾ ਜੇ ਇਲੈਕਸ਼ਨ ਹੋ ਗਿਆ ਉਹਦੇ 'ਚ ਤੇ ਫਿਰ ਬਹੁਤ ਜ਼ਿਆਦਾ ਕਹਿ ਲਓ ਕਿ ਇਸ ਵੇਲੇ ਚੁਣੌਤੀਪੂਰਕ ਇਹਨਾਂ ਵਾਲੀ ਸਥਿਤੀ ਹੋਏਗੀ। ਮੈਨੂੰ ਲੱਗਦਾ ਮੈਨੂੰ ਜੀ ਰੈਲੀਆਂ 'ਚ ਇਕੱਠ ਕਰਨੇ ਤੇ ਭਰਤੀਆਂ ਕਰਨੀਆਂ ਅਕਾਲੀ ਦਲ ਬਾਦਲ ਵਾਸਤੇ ਕੋਈ ਬੜਾ ਵੱਡਾ ਟਾਸਕ ਨਹੀਂਗਾ
ਇਹਨਾਂ ਨੂੰ ਤਾਂ 25 ਲੱਖ ਭਲਾਂ ਦੀ 35 ਲੱਖ ਵੀ ਮਿੱਥ ਲੈਂਦੇ, ਇਹਨਾਂ ਨੇ ਉਹ ਵੀ ਕਰ ਜਾਣਾ, ਕਿਉਂਕਿ ਇਹਨਾਂ ਦਾ ਕੰਮਕਾਰ ਕਰਨ ਦਾ ਤਰੀਕਾ ਥੋੜ੍ਹਾ ਕੁਛ ਹੋਰ ਹਿਸਾਬ ਦਾ। ਲੋਕ ਚਲੋ ਪਹਿਲਾਂ ਦੇ ਵੀ ਨਾਲ ਲੱਗੇ ਆ। ਇਹ ਜ਼ਰੂਰ ਇਮਕਾਨ ਨੇ, ਚਾਂਸ ਨੇ ਵੀ ਜੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੀ ਆ ਗਿਆ ਤੇ ਲੋਕਾਂ ਦਾ ਝੁਕਾ ਕੇ ਉੱਧਰ ਨੂੰ ਵੱਧ ਹੋਗਾ, ਫਿਰ ਲੜਾਈਆਂ ਪੜ੍ਹਾਈਆਂ ਇਹ ਸਾਰਾ ਕੁਝ ਹੋਣਾ ਹੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਵੀ ਸੱਤਾ ਖਾਤਰ ਬਹੁਤ ਕੁਝ ਹੁੰਦਾ ਪਿੰਡਾਂ ਦੇ ਵਿੱਚ। ਪਰ ਇਹ ਅਕਾਲੀ ਦਲ ਦੀ ਇੱਕ ਰੀੜ੍ਹ ਦੀ ਹੱਡੀ ਰਹੀ ਹੈ ਮਿੰਟੂ ਜੀ, ਜਿਹੜਾ ਪੇਂਡੂ ਕਾਡਰ ਆ ਨਾ, ਇਹ ਭਾਜਪਾ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਵੀ ਪਿੰਡਾਂ ਦੇ ਵਿੱਚ ਜੇ ਕੋਈ ਹਜੇ ਤੱਕ ਪਾਰਟੀ ਕੋਈ ਐਸਟੈਬਲਿਸ਼ ਸੀ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ, ਤਾਂ ਉਹ ਅਕਾਲੀ ਦਲ ਸੀ। ਇਹਨਾਂ ਦਾ ਕੋਈ ਤੋੜ ਨਹੀਂ ਸੀ, ਢਾਣੀਆਂ ਤੱਕ ਬੂਥ ਲੱਗਦੇ ਰਹੇ, ਆਪਾਂ ਆਪ ਪਿੰਡਾਂ ਦੇ ਵਿੱਚ ਵੇਣੇ। ਨਹੀਂ, ਉਹ ਤੇ ਹੈ ਜੀ, ਉਹ ਤੇ ਗੱਲ ਤੁਹਾਡੀ ਸਹੀ ਹੈ, ਦੁਰਸਤ ਹੈ ਕਿ ਬਿਲਕੁਲ ਇਹਨਾਂ ਦੀ ਮਜ਼ਬੂਤੀ ਹੈਗੀ ਆ, ਹੇਠਲੇ ਪੱਧਰ ਤੇ ਪਕੜ ਹੈਗੀ ਆ ਇਹਨਾਂ ਦੀ। ਪਰ ਅਸਲ ਦੇ ਵਿੱਚ ਮਾਮਲਾ ਜਿਹੜਾ ਹੈ ਨਾ, ਉਹ ਇਹੋ ਆ ਕਿ ਜਿਹੜੀ ਉਹਨਾਂ ਦੀ ਭਰਤੀ ਹੋਏਗੀ ਵਾਰਸ ਪੰਜਾਬ ਦੇ, ਜੋ ਉਹਨਾਂ ਨੇ ਤਨਜ਼ੀਮ ਬਣਾਈ ਹੈ, ਜੋ ਉਹਨਾਂ ਦੀ ਭਰਤੀ ਹੋਏਗੀ ਤਾਂ ਉਹ ਆਪ ਮੁਹਾਰੀ ਹੋਏਗੀ। ਹਾਂਜੀ, ਬਿਲਕੁਲ। ਇਹ ਇੱਕ ਚੀਜ਼ ਨੋਟ ਕਰਨ ਵਾਲੀ ਹੋਏਗੀ ਕਿ ਉਹ ਝੁਕਾ ਕਿੰਨਾ ਹੁੰਦਾ ਹੈ ਨਾ ਜੀ, ਉਹਦੇ ਤੇ ਨਜ਼ਰ ਜਿਹੜੀ ਹੈ, ਨਿਗਾਹ ਜਿਹੜੀ ਹੈ, ਉਹ ਇਸੇ ਪੱਖ ਤੋਂ ਹੀ ਰਹੇਗੀ ਨਾ ਕਿ ਭਾਈ ਇਹ ਜਿਹੜੀ ਭਰਤੀ ਹੋਏਗੀ ਆਪ ਮੁਹਾਰੀ, ਉਹ ਕਿੱਥੋਂ ਕੁ ਤੱਕ ਜਾਂਦੀ ਹੈ ਉਹਨਾਂ ਦੀ। ਹਾਂਜੀ ਹਾਂਜੀ, ਬਿਲਕੁਲ, ਇਹ ਤੇ ਹੈ ਮਿੰਟੂ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲੁਧਿਆਣੇ ਦੀ ਸਿਆਸਤ ਦੀ। ਪਹਿਲੀ ਮੇਅਰ ਬੀਬੀ ਇੱਥੇ ਲੁਧਿਆਣੇ ਨੂੰ ਮਿਲੀ ਹੈ ਜੀ। ਹਾਂਜੀ, ਦੇਖੋ, ਭਾਜਪਾ ਵਾਲਿਆਂ ਨੇ ਤੇ ਕਾਫੀ ਇਹਦੇ ਤੇ ਹਾ ਹੱਲਾ ਕੀਤਾ ਕਿ ਇਹ ਤਾਂ ਜੀ ਚੋਰਾਂ ਦੇ ਵਾਂਗੂ ਇਹ ਬਣਾ ਗਏ ਨੇ, ਹੱਥ ਖੜੇ ਕਰਵਾ ਕੇ ਵੋਟਿੰਗ ਵਗੈਰਾ ਇਹਨਾਂ ਨੇ ਕਰਵਾਈ ਨਹੀਂ ਹੈ। ਪਰ ਜਿਵੇਂ ਕਿਵੇਂ ਵੀ ਉਹ ਤੇ ਹੁਣ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਛੱਡਣ ਵਾਲੀ ਗੱਲ ਹੋ ਗਈ ਆ, ਕਿਉਂਕਿ ਪਿਛਲੇ ਆਪਾਂ ਲਗਭਗ 3-4 ਹਫ਼ਤਿਆਂ ਤੋਂ ਹੀ ਸਾਰਾ ਇਹਨਾਂ ਦਾ ਦੱਸਦੇ ਪਏ ਆ ਲੇਖਾ ਜੋਖਾ ਕਿ ਕਿਸ ਤਰ੍ਹਾਂ ਇਹਨਾਂ ਨੇ ਜੋੜ ਤੋੜ ਆਪਰੇਸ਼ਨ ਲੋਟਸ ਕਰਨ ਵਾਲਿਆਂ ਨੇ ਜਿਸ ਤਰ੍ਹਾਂ ਭਾਜਪਾ ਦੇ ਬੰਦੇ ਤੋੜ, ਆਜ਼ਾਦ ਤੋੜ, ਕਾਂਗਰਸੀ ਤੋੜ, ਮਤਲਬ ਕਿ ਜੀ ਤੋੜ ਯਤਨ ਕੀਤੇ ਆ। ਤਾਂ ਇੰਨੇ ਦਿਨ ਫਸਣ ਤੋਂ ਬਾਅਦ ਚਲੋ ਅਖੀਰ ਦੇ ਵਿੱਚ ਘੱਟੋ ਘੱਟ ਲੁਧਿਆਣਾ ਤਾਂ ਪਾਰ ਚੜਿਆ, ਤੋੜ ਚੜਿਆ, ਤਾਂ ਇਹਨਾਂ ਨੇ ਆਪਣਾ ਮੇਅਰ ਜਿਹੜਾ ਹੈ ਉਹ ਬਣਾ ਲਿਆ। ਤੇ ਮੇਅਰ ਐਤਕੀ ਕਿਉਂਕਿ ਰਾਖਵਾਂ ਸੀਗਾ ਬੀਬੀ ਵਾਸਤੇ ਅਹੁਦਾ ਇਹ, ਤਾਂ ਇੰਦਰਜੀਤ ਕੌਰ ਜੀ ਮੇਅਰ ਬਣ ਗਏ ਨੇ। ਪੁਰਾਣੇ ਆਮ ਆਦਮੀ ਪਾਰਟੀ ਦੇ ਆਗੂ ਨੇ ਇਹ। ਵੈਸੇ ਜੇ ਆਪਾਂ ਦੇਖੀਏ ਚਰਚਾਵਾਂ ਸਨ ਕਿ ਪਾਰਟੀ ਸ਼ਾਇਦ ਨਿਧੀ ਗੁਪਤਾ, ਮਨਿੰਦਰ ਕੌਰ ਘੁੰਮਣ, ਅੰਮ੍ਰਿਤ ਵਰਸ਼ਾ, ਇਹਨਾਂ ਦੇ ਵਿੱਚੋਂ ਕਿਸੇ ਨੂੰ ਬਣਾ ਸਕਦੀ ਆ, ਪਰ ਇਹ ਜੋ ਅਧਿਆਪਨ ਦੇ ਨਾਲ ਜੁੜੇ ਹੋਏ ਨੇ ਇੰਦਰਜੀਤ ਕੌਰ, ਇਹਨਾਂ ਤੇ ਆਖਰ ਗੁਣਾ ਪੈ ਗਿਆ। ਤਾਂ ਕੁੱਲ ਮਿਲਾ ਕੇ ਹੁਣ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਨੇੜੇ ਤੇੜੇ ਹੀ ਨੇ ਇਹ ਬਿਲਕੁਲ। ਠੀਕ ਹੈ ਜੀ, ਲੁਧਿਆਣਾ ਗਿਆ, ਪਟਿਆਲਾ ਗਿਆ, ਤਾਂ ਮੇਨਲੀ ਤਾਂ ਜੇ ਆਪਾਂ ਦੇਖੀਏ ਅੰਮ੍ਰਿਤਸਰ ਆ, ਕਿਉਂਕਿ ਉੱਥੇ ਕਾਂਗਰਸ ਇੱਕ ਵੱਡੀ ਧਿਰ ਸੀ, ਪਰ ਕਾਂਗਰਸ ਪਛੜ ਰਹੀ ਆ ਹੁਣ ਇਸ ਟਾਈਮ। ਤਾਂ ਹੋ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਇਹ ਮੇਅਰ ਬਣਾ ਜਾਣ, ਕਿਉਂਕਿ ਤੁਹਾਨੂੰ ਪਤਾ ਹੀ ਆ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਵੀ ਜਿਹੜੀ ਆ ਉਹ ਖਾਸੀ ਤਗੜੀ ਆ। ਤਾਂ ਦੂਜਾ ਜਿਹੜਾ ਮਾਮਲਾ ਉਹ ਫਿਰ ਜਲੰਧਰ ਦਾ ਰਹਿ ਗਿਆ। ਹੁਣ ਦੇਖਦੇ ਅੱਗੇ ਕਿਸ ਤਰ੍ਹਾਂ ਇਹ ਵੱਧਦੇ। ਸੱਚ ਜਲੰਧਰ ਦਾ ਵੀ ਡਨ ਹੋ ਗਿਆ ਨਾ, ਸੌਰੀ, ਜਲੰਧਰ ਦਾ ਡਨ ਹੋ ਗਿਆ, ਫਗਵਾੜੇ ਦਾ ਰਹਿ ਗਿਆ, ਮਤਲਬ ਇੱਕ ਫਗਵਾੜੇ ਦਾ ਹੀ ਰਹਿ ਗਿਆ ਜਿੱਥੇ ਆਮ ਆਦਮੀ ਪਾਰਟੀ ਕੋਈ ਵੱਡੀ ਧਿਰ ਨਹੀਂ ਹੈ। ਤਾਂ ਕਾਂਗਰਸ ਦੇ ਕੋਲ ਮੌਕਾ ਸੀਗਾ ਫਗਵਾੜੇ ਦੇ ਵਿੱਚ ਵੀ, ਅੰਮ੍ਰਿਤਸਰ ਦੇ ਵਿੱਚ ਵੀ। ਇਵਨ ਦੈਟ ਕਿ ਭਾਜਪਾ ਨਾਲੋਂ ਰਲ ਜਾਂਦੇ ਤਾਂ ਸ਼ਾਇਦ ਲੁਧਿਆਣੇ 'ਚ ਵੀ ਬਣਾ ਜਾਂਦੇ, ਪਰ ਕਾਂਗਰਸ ਦੇ ਹੱਥੋਂ ਬਾਜੀ ਜਿਹੜੀ ਆ ਉਹ ਅੱਜ ਕੱਲ ਨਿਕਲਣੀ ਤੁਹਾਨੂੰ ਪਤਾ ਹੀ ਆ, ਆਮ ਜੀ ਗੱਲ ਹੋ ਗਈ ਆ। ਹੁਣ ਜੇ ਆਪਾਂ ਦੇਖੀਏ ਤਾਂ ਅੰਮ੍ਰਿਤਸਰ ਤੇ ਜਿਹੜੀ ਆ ਉਹ ਹੁਣ ਟਿਕ ਰਹਿ ਗਈ ਆ ਕਿ ਅੰਮ੍ਰਿਤਸਰ ਕੌਣ ਲੈ ਕੇ ਜਾਂਦਾ। ਤੇ ਮੇਰਾ ਮੰਨਣਾ ਹੈ ਕਿ ਸ਼ਾਇਦ ਉੱਥੇ ਵੀ ਜੋੜ ਤੋੜ ਕਾਮਯਾਬ ਰਹੇਗਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਤੁਸੀਂ ਪੰਥਕ ਸਿਆਸਤ ਦੀ ਜਦੋਂ ਗੱਲ ਕਰ ਰਹੇ ਸੀ ਮਿੰਟੂ ਜੀ, ਮੇਰੇ ਵੀ ਜ਼ਿਹਨ ਦੇ ਵਿੱਚ ਆ ਗਿਆ। ਮੈਂ ਕਿਹਾ ਵੀ ਬਲਜੀਤ ਸਿੰਘ ਦਾਦੂਵਾਲ ਬਾਰੇ ਵੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਬੜੀ ਨਮੋਸ਼ੀਜਨਕ ਹਾਰ ਹੋਈ ਹੈ ਬਲਜੀਤ ਸਿੰਘ ਦਾਦੂਵਾਲ ਦੀ ਹਰਿਆਣੇ ਦੇ ਵਿੱਚ। ਦੇਖੋ ਪ੍ਰਵੀਨ ਜੀ, ਇਸ ਹਾਰ ਦਾ ਜੇ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਇਸ ਹਾਰ ਦੇ ਜ਼ਿੰਮੇਵਾਰ ਖੁਦ ਬਲਜੀਤ ਸਿੰਘ ਜੀ ਦਾਦੂਵਾਲ ਹੀ ਨੇ। ਜੀ ਜੀ, ਕਿਉਂਕਿ ਦੇਖੋ ਇਹਨਾਂ ਨੇ ਲੈ ਕੇ ਅੜ ਕੇ ਹਰਿਆਣਾ ਇੱਕ ਵੱਖਰੀ ਕਮੇਟੀ ਲਈ ਸੀਗੀ, ਪਰ ਉਸ ਤੋਂ ਬਾਅਦ ਇਹਨਾਂ ਨੇ ਜੋ ਆਪੋ ਵਿੱਚ ਦੀ ਕੀਤਾ ਉਹ ਤੇ ਸਭ ਦੇ ਸਾਹਮਣੇ ਹੈ। ਤੇ ਦੂਜਾ ਕਿ ਅਸਲ ਦੇ ਵਿੱਚ ਮੁੜ ਕੇ ਦਾਦੂਵਾਲ ਸਾਹਿਬ ਦਾ ਝੁਕਾਅ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਪ੍ਰਤੀ ਬਹੁਤ ਜ਼ਿਆਦਾ ਹੈ। ਇਸ ਕਰਕੇ ਤੁਹਾਨੂੰ ਪਤਾ ਹੁਣ ਉੱਥੇ ਕਿਸਾਨ ਅੰਦੋਲਨ ਤੋਂ ਬਾਅਦ ਚੀਜ਼ਾਂ ਬਦਲੀਆਂ ਨੇ। ਜਾਟ ਹੁਣ ਜੱਟ ਹੋਵੇ, ਸਿੱਖ ਮਤਲਬ ਕਿ ਲਾ ਲਓ, ਇਹ ਕਮਿਊਨਿਟੀ ਲਾ ਲਓ, ਤਾਂ ਇਹਨਾਂ ਨੂੰ ਭਾਜਪਾ ਦੇ ਨਾਲ ਤੇ ਵੈਸੇ ਹੀ ਜਿਹੜਾ ਹੈ ਜੋ ਹੋਇਆ,
ਤਾਂ ਦਾਦੂਵਾਲ ਜੀ ਕਿਤੇ ਨਾ ਕਿਤੇ ਆਪਣੀ ਪੰਥਕ ਰਾਜਨੀਤੀ ਦਾ, ਤੁਸੀਂ ਦੇਖੋ ਨਾ, ਅੱਜ ਦਿਨ ਪਤਾ ਨਹੀਂ ਕੀ ਮਸਲਾ ਸੀਗਾ, ਮੈਨੂੰ ਯਾਦ ਨਹੀਂ ਆ ਰਿਹਾ, ਤਾਂ ਮੈਂ ਡਿਬੇਟ ਉਸ ਦੇ ਅੰਸ਼ ਅੱਜ ਵੀ ਦੱਸ ਸਕਦਾ ਕਿ ਦਾਦੂਵਾਲ ਸਾਹਿਬ ਜਿਹੜੇ ਸੀ, ਜਿਵੇਂ ਕੋਈ ਪਾਰਟੀ ਵਕਤਾ ਹੁੰਦਾ, ਬੁਲਾ ਹੁੰਦਾ, ਤਾਂ ਸਮਾਨ ਇਸ ਇਸ਼ੂ ਹੁਣ ਮੈਨੂੰ ਯਾਦ ਨਹੀਂ ਹੈ, ਤਾਂ ਮੈਂ ਡਿਬੇਟ ਕੁਦਰਤੀ ਲਾ ਲਿਆ, ਰਾਤ 8 ਵਜੇ ਚੱਲ ਰਿਹਾ ਸੀ ਕਿਸੇ ਚੈਨਲ ਤੇ, ਤਾਂ ਮੈਨੂੰ ਬੜੀ ਹੈਰਾਨਗੀ ਹੋਈ ਕਿ ਉਹ ਤੇ ਸ਼ਰੇਆਮ ਹੀ ਇੱਧਰ ਨੂੰ ਆ ਗਏ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹਨਾਂ ਨੇ ਆਪਣਾ ਨੁਕਸਾਨ ਕਰ ਲਿਆ। ਤੇ ਦੂਜੇ ਪਾਸੇ ਮੈਂ ਜੋ ਗੱਲ ਕਹਿ ਰਿਹਾ, ਉਹਨੂੰ ਤੁਸੀਂ ਜੇ ਫੈਕਚੁਅਲੀ ਫੜਨਾ ਹੋਵੇ ਤਾਂ ਤੁਸੀਂ ਅੰਕੜੇ ਕੱਢ ਕੇ ਦੇਖ ਲਓ। ਜਿੱਤੇ ਤਾਂ ਸਭ ਤੋਂ ਜ਼ਿਆਦਾ ਆਜ਼ਾਦ ਨੇ, 40 ਤਾਂ ਕੁੱਲ ਸੀ ਸੀਟਾਂ, ਜੀ ਜੀ, ਤਾਂ ਅੱਧੀਆਂ ਤਾਂ ਆਜ਼ਾਦ ਹੀ ਲੈ। ਇਹਦਾ ਮਤਲਬ ਹੈ ਕਿ ਧੜੇ ਉੱਥੇ ਲੋਕਾਂ ਨੇ ਜ਼ਿਆਦਾ ਨਹੀਂ ਜਿਤਾਏ, ਸਿੱਖਾਂ ਨੇ, ਹਰਿਆਣੇ ਦੇ ਸਿੱਖਾਂ ਨੇ। ਆਜ਼ਾਦ ਯਾਨੀ ਜਿਹੜਾ ਕਿਸੇ ਵੀ ਪਾਰਟੀ, ਕਿਸੇ ਵੀ ਧੜੇ 'ਚ ਨਹੀਂ ਸੀ, ਉਹਨਾਂ ਤੇ ਜ਼ਿਆਦਾ ਯਕੀਨ ਕੀਤਾ ਗਿਆ। ਝਿੰਡਾ ਧੜਾ 8-10 ਲੈ ਗਿਆ, ਬਾਦਲ ਕੇ ਲੈ ਗਏ 5, ਇਹ ਲੈ ਗਏ, ਕਾਇਮਪੁਰੀ ਹੈਗੇ ਨੇ ਉੱਥੋਂ ਦੇ ਨੇਤਾ, 5-7 ਬੰਦੇ ਉਹ ਜਿਤਾ ਗਏ ਆਪਣੇ। ਮਤਲਬ ਕਿ ਇਸ ਤਰ੍ਹਾਂ ਜਿਹੜੇ ਇਹਨਾਂ ਨੇ ਦਲ ਬਣਾਏ ਸੀਗੇ, ਜ਼ਿਆਦਾਤਰ ਉਹਨਾਂ ਦਲਾਂ ਤੇ ਕੋਈ ਜ਼ਿਆਦਾ ਭਰੋਸਾ ਨਹੀਂ ਕੀਤਾ ਉੱਥੋਂ ਦੀ ਸੰਗਤ ਨੇ। ਤਾਂ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ, ਝਿੰਡਾ ਸਾਹਿਬ ਉੱਤੇ ਫਿਰ ਮੁੜ ਕੇ ਦਾਦੂਵਾਲ ਸਾਹਿਬ ਆਪਸ ਦੇ ਵਿੱਚ ਲੜੇ ਝਗੜੇ ਵੀ, ਕਿਉਂਕਿ ਪਹਿਲਾਂ ਲੜ ਕੇ ਝਗੜ ਕੇ ਤੇ ਇਹਨਾਂ ਨੇ ਇਹ ਸਭ ਕੁਝ ਕੀਤਾ ਸੀਗਾ। ਸੋ ਇਹ ਚੀਜ਼ਾਂ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਉਲਟ ਗਈਆਂ ਨੇ ਜੀ। ਬਿਲਕੁਲ ਜੀ, ਤੁਸੀਂ ਦੌਰ ਦੇਖੋ ਮਿੰਟੂ ਜੀ, ਕੋਈ ਦੌਰ 2012, 13, 14 ਦਾ ਕੋਈ ਅਜਿਹਾ ਹੁੰਦਾ ਸੀ ਜਦੋਂ ਇਹਨਾਂ ਦੇ 1-2 ਵਾਰੀ ਨਾ ਦੀਵਾਨ ਨਹੀਂ ਸੀ ਲੱਗਣ ਦਿੱਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ। ਬੜੇ ਵਿਭਾਗ ਬੋਲਦੇ ਸੀ ਬਾਦਲਾਂ ਦੇ ਖਿਲਾਫ ਤਾਂ ਬਹੁਤ ਖੁੱਲ ਕੇ, ਤੇ ਉਦੋਂ ਲੋਕਾਂ ਦਾ ਵੇਖੋ ਵੇਗ ਸੀਗਾ ਕਿ ਬਲਜੀਤ ਸਿੰਘ ਦਾਦੂਵਾਲ, ਬੜਾ ਲੋਕ ਇਹਨਾਂ ਦੀਆਂ ਇੰਟਰਵਿਊਜ਼ ਉਦੋਂ, ਕਿਉਂਕਿ ਚਲੋ ਸੋਸ਼ਲ ਮੀਡੀਆ ਤੇ ਇੰਨਾ ਪ੍ਰਚਲਿਤ ਨਹੀਂ ਸੀ, ਪਰ ਫਿਰ ਵੀ ਬਹੁਤ ਸਪੇਸ ਮਿਲਦੀ ਸੀ ਇਹਨਾਂ ਨੂੰ। ਫਿਰ ਆਪਾਂ ਵੇਖਿਆ ਵੀ ਬਰਗਾੜੀ ਦੇ ਵਿੱਚ ਮੋਰਚਾ ਲਾਇਆ, ਉੱਥੇ ਵੀ ਇੱਕ ਫੇਸ ਦੇ ਵਜੋਂ, ਇੱਕ ਨਵੇਂ ਚਿਹਰੇ ਦੇ ਵਜੋਂ, ਧਿਰ ਦੇ ਵਜੋਂ ਉੱਭਰੇ ਇਹਨਾਂ ਨੇ, ਤੇ ਹੋਰ ਜਿਹੜੀਆਂ ਪੰਥਕ ਧਿਰਾਂ ਨੇ। ਪਰ ਤੁਸੀਂ ਦੇਖੋ ਕਿ ਅੱਜ ਉਹ ਕਿੱਥੇ ਖੜੇ ਨੇ ਮਿੰਟੂ ਜੀ। ਅੱਜ ਜਿਵੇਂ ਤੁਸੀਂ ਡਿਬੇਟ ਦਾ ਜ਼ਿਕਰ ਕੀਤਾ, ਡਿਬੇਟ ਕਿ ਉਹ ਜਦੋਂ ਕਿਤੇ ਮੀਡੀਆ 'ਚ ਬੋਲਦੇ ਨੇ, ਉਹਦੀ ਸਿੱਖਾਂ ਦਾ ਸਭ ਤੋਂ ਵੱਡਾ ਉਹਨਾਂ ਦੇ ਨਾਲ ਰੋਸਾ ਹੀ ਇਹ ਆ ਵੀ ਉਹ ਹਮੇਸ਼ਾ ਹਾਕਮ ਧਿਰ ਦੀ ਕਲੀਨ ਚਿੱਟ ਜਿਹੜੀ ਉਹ ਗੀਝੇ ਦੇ ਵਿੱਚ ਹੀ ਰੱਖਦੇ ਆ ਆਪਦੇ। ਜੀ, ਇਹ ਦੇਖੋ, ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਅੰਦਰ ਗਏ ਸੀਗੇ, ਤਾਂ ਉਸ ਵੇਲੇ ਇੱਕ ਇਹਨਾਂ ਦਾ ਅਸਤੀਫਾ ਆ ਗਿਆ ਸੀਗਾ ਬਾਹਰ, ਤਾਂ ਉਦੋਂ ਵੀ ਬੜੀਆਂ ਚਰਚਾਵਾਂ ਚੱਲੀਆਂ। ਬਿਲਕੁਲ। ਹਾਲਾਂਕਿ ਇਹਨਾਂ ਨੇ ਕਿਹਾ ਕਿ ਮੈਂ ਨਹੀਂ ਲਿਖ ਕੇ ਦਿੱਤਾ ਅਸਤੀਫਾ, ਕਿਉਂਕਿ ਮੈਂ ਉਹ ਘਟਨਾ ਦਰ ਘਟਨਾ ਸਾਰੀ ਕਹਿ ਲਓ ਕਿ ਯਾਦ ਹੈ ਮੈਨੂੰ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਨਾ ਸਿਰਫ ਰਿਹਾਈ ਮਿਲੀ, ਬਲਕਿ ਉਸ ਵੇਲੇ ਜੋ ਗੁਰਦੁਆਰਾ ਇਹਨਾਂ ਦਾ, ਗੁਰਦੁਆਰਾ ਸਾਹਿਬ ਹੈ ਨਾ ਇੱਧਰ, ਸ਼ਾਇਦ ਕੋਟ ਸ਼ਮੀਰ ਹੈ, ਹਾਂਜੀ, ਤਾਂ ਉਹ ਮੁੜ ਕੇ ਉਹਦਾ ਪ੍ਰਬੰਧ ਵੀ ਮਿਲ ਗਿਆ ਸੀ। ਬਥੇਰਾ ਕੁਛ ਹੈ ਜੀ। ਉਸ ਤੋਂ ਬਾਅਦ ਵੀ ਜੇ ਆਪਾਂ ਦੇਖੀਏ ਤਾਂ ਬਹੁਤ ਕੁਝ ਹੈ, ਜਿਸ ਤਰ੍ਹਾਂ ਇਹਨਾਂ ਦੀ ਆਡੀਓ ਵਾਇਰਲ ਹੋ ਗਈ, ਮੀਟਿੰਗ ਦੇ ਵਿੱਚ ਝਗੜੇ, ਤਾਂ ਮਤਲਬ ਕਿ ਉਹ ਫਿਰ ਕਈ ਵਾਰ ਹੁੰਦਾ ਨਾ, ਇਹ ਚੀਜ਼ ਨੁਕਸਾਨਦਾਇਕ ਹੁੰਦੀ ਹੈ ਸਾਬਤ। ਤਾਂ ਇਹਨਾਂ ਦੀ ਜਿਹੜੀ ਪੰਥਕ ਰਾਜਨੀਤੀ ਆ, ਜਿਹਦੇ ਖੁਆਬ ਬੜੇ ਵੱਡੇ ਸਨ ਕਿ ਐਸਜੀਪੀਸੀ ਇਲੈਕਸ਼ਨ ਕਰਾਂਗੇ, ਉਹ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਖੁਦ ਹੀ ਨੁਕਸਾਨੀ ਗਈ ਆਪਣੇ ਹੱਥੋਂ ਜੀ। ਇਸ ਕਰਕੇ ਆ ਗਈ ਹੈ ਕਰਕੇ ਚਿਰਾਗ ਸੇ ਜੀ। ਜੇਲ੍ਹ ਤੋਂ ਇਲੈਕਸ਼ਨ ਲੜਨ ਤੇ ਮਿੰਟੂ ਜੀ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਹੈ ਜੀ। ਦੇਖੋ, ਤੁਹਾਨੂੰ ਪਤਾ ਹੀ ਹੈ ਪ੍ਰਵੀਨ ਜੀ, 2 ਮੈਂਬਰ ਪਾਰਲੀਮੈਂਟ ਤੇ ਜੇਲ੍ਹ ਦੇ ਵਿੱਚ ਨੇ ਇਸ ਵੇਲੇ, ਲੜ ਕੇ ਜਿੱਤੇ ਨੇ ਜਿਹੜੇ। ਇੱਕ ਆਪਣੇ ਪੰਜਾਬ ਤੋਂ ਅਮਰਤਪਾਲ ਸਿੰਘ ਤੇ ਦੂਸਰੇ ਨੇ ਇੰਜੀਨੀਅਰ ਰਾਸ਼ਿਦ ਜੀ। ਤਾਂ ਖੈਰ ਮੈਂ ਜੀ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂਬਰ ਪਾਰਲੀਮੈਂਟ ਤੇ ਹੈਗੇ ਨੇ ਯਾਰ। ਬਈ ਗੱਲ ਇਹ ਆ ਕਿ ਜਿਹੜਾ ਹੁਣ ਕੋਈ ਅੰਡਰ ਟ੍ਰਾਇਲ ਹੈ ਬੰਦਾ, ਜਦੋਂ ਉਹਦੇ ਤੇ ਕੇਸ ਚੱਲੂਗਾ, ਨਿਬੜੂਗਾ, ਫਿਰ ਵੇਖੀ ਜਾਏਗੀ। ਹੁਣ ਇੱਕ ਹੋਰ ਇਸ ਵੇਲੇ ਤਾਹਿਰ ਹੁਸੈਨ ਆ, ਠੀਕ ਹੈ ਜੀ, ਇਹਨੇ ਮਤਲਬ ਕਿ ਕਾਗਜ਼ ਭਰੇ ਆ, ਓਵੈਸੀ ਦੀ ਪਾਰਟੀ ਬਣੀ ਆ, AIMIM ਜਿਹੜੀ ਕਿ ਪਾਰਟੀ ਦਾ ਨਾਮ ਆ। ਹੁਣ ਜਦੋਂ ਇਹ ਜ਼ਮਾਨਤ ਲੱਗੀ ਆ ਜਾ ਕੇ, ਇਹਦੇ ਵਿੱਚ ਵੀ ਜਸਟਿਸ ਸ਼ਾਇਦ ਅਹਿਸਾਨੁਦੀਨ ਅਮਾਨੂਲਾ ਵੀ ਬੈਠੇ ਸਨ ਇਸ ਬੈਂਚ ਦੇ ਵਿੱਚ, ਪੰਕਜ ਮਿੱਤਲ ਜੀ ਵੀ ਸਨ, ਤਾਂ ਕੇਸ ਇਹਨਾਂ ਕੋਲ ਲਿਸਟਡ ਸੀਗਾ। ਜਦੋਂ ਕੇਸ ਦੀ ਸੁਣਵਾਈ ਹੋਈ ਆ ਤਾਂ ਉੱਥੇ ਮਤਲਬ ਕਿ ਇਹ ਗੱਲ ਕੋਰਟ ਨੇ ਕਹੀ ਆ ਕਿ ਹੁਣ ਤਾਂ ਜੇਲ੍ਹ 'ਚ ਬਹਿ ਕੇ ਇਲੈਕਸ਼ਨ ਲੜਿਆ ਜਾ ਸਕਦਾ, ਤੇ ਜੇਲ੍ਹ 'ਚ ਬਹਿ ਕੇ ਇਲੈਕਸ਼ਨ ਜਿੱਤਣਾ ਸੌਖਾ ਹੋ ਰਿਹਾ। ਅੱਛਾ,
ਤੇ ਕਿਉਂ ਨਾ ਇਹਨਾਂ ਸਾਰਿਆਂ ਨੂੰ ਹੁਣ ਵੇਲਾ ਆ ਗਿਆ ਕਿ ਇਲੈਕਸ਼ਨ ਲੜਨ ਤੋਂ ਰੋਕਿਆ ਜਾਵੇ। ਮਤਲਬ ਸੁਪਰੀਮ ਕੋਰਟ ਨੇ ਆਪਣੀ ਇੱਕ, ਹਾਲਾਂਕਿ ਦੇਖੋ ਇਹ ਤਾਂ ਕਾਨੂੰਨੀ ਪ੍ਰਬੰਧ ਦਾ ਵਿਸ਼ਾ ਹੈ ਨਾ ਪ੍ਰਵੀਨ ਹਾਂਜੀ ਜੀ, ਬਿਲਕੁਲ ਹੈਗਾ, ਬਿਲਕੁਲ ਇਹਦਾ ਹੈਗਾ। ਤਾਂ ਉਹ ਤਾਂ ਸੰਸਦ ਨੇ ਹੀ ਕਾਨੂੰਨ ਬਣਾਉਣੇ ਆ ਨਾ। ਜੀ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਈ ਇਹ ਹੁਣ ਦੇਖਣਾ ਹੋਏਗਾ ਕਿ ਕੀ ਗਾਂ ਕੱਲ ਨੂੰ, ਮਤਲਬ ਕਿ ਕੱਲ ਨੂੰ ਕੋਈ ਸੰਸਦ ਇਸ ਤਰ੍ਹਾਂ ਦਾ ਕਾਨੂੰਨ ਬਣਾ ਪਾਏਗੀ। ਪਰ ਸੰਸਦ ਦਾ ਜੇ ਆਪਾਂ ਦੇਖੀਏ ਰੌਲਾ ਹੀ ਇਹ ਰਹਿੰਦਾ ਕਿ ਹਰੇਕ ਪਾਰਟੀ 'ਚ ਕਿਤੇ ਨਾ ਕਿਤੇ ਨੌਬਤ ਆ ਜਾਂਦੀ ਹੈ ਪ੍ਰਵੀਨ ਜੀ। ਹਾਂਜੀ ਹਾਂਜੀ। ਸਮਝਦੇ ਹੋ ਨਾ ਤੁਸੀਂ, ਇਹਨਾਂ ਦਾ ਕੋਈ ਸਮਾਂ ਤਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਜਦੋਂ ਆਪੋਜੀਸ਼ਨ 'ਚ ਜਾਂਦੇ ਇਹਨਾਂ ਦੇ ਬੰਦੇ ਅੰਦਰ ਜਾਂਦੇ ਨੇ। ਤਾਂ ਮਤਲਬ ਇਹ ਅੱਗੇ ਵੀ ਇੱਕ ਵਿਵਾਦਤ ਵਿਸ਼ਾ ਹੈ ਕਿ ਜੇਲ੍ਹ 'ਚੋਂ ਬੰਦਾ ਇਲੈਕਸ਼ਨ ਲੜ ਸਕਦਾ, ਜੇਲ੍ਹ 'ਚ ਵੋਟ ਨਹੀਂ ਕਰ ਸਕਦਾ। ਹਾਂਜੀ ਹਾਂਜੀ ਬਿਲਕੁਲ। ਤਾਂ ਇੱਕ ਮੌਕੇ ਤੇ ਜਾ ਕੇ ਤਾਂ ਇਹ ਚੀਜ਼ਾਂ ਦਾ ਕਿਤੇ ਨਾ ਨਿਤਾਰਾ ਹੋਏਗਾ। ਤਾਂ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਜਿਹੜਾ ਹੈ ਉਹ ਇੱਕ ਓਪੀਨੀਅਨ ਦਿੱਤਾ ਹੈ। ਹਾਲਾਂਕਿ ਸੁਪਰੀਮ ਕੋਰਟ ਤੁਹਾਨੂੰ ਪਤਾ ਹੀ ਹੈ ਕਾਨੂੰਨ ਬਣਾ ਨਹੀਂ ਸਕਦੀ। ਕਾਨੂੰਨ ਆਪਦੀ ਜੋ ਉਹਨਾਂ ਦੀ ਮਤਲਬ ਕਿ ਕਹਿ ਲਓ ਕਿ ਇੱਕ ਰਾਏ ਦੇ ਸਕਦੀ ਹੈ ਜਾਂ ਕਹਿ ਸਕਦੀ ਹੈ ਕਿ ਐਸਾ ਕਾਨੂੰਨ ਦਾ ਪ੍ਰਬੰਧ ਹੋਣਾ ਚਾਹੀਦਾ। ਪਰ ਸੁਪਰੀਮ ਕੋਰਟ ਦਾ ਰੁਖ ਜਿਹੜਾ ਹੈ ਉਹ ਇਸ ਚੀਜ਼ ਤੇ ਸਖਤ ਹੈ ਕਿ ਇਲੈਕਸ਼ਨ ਜੋ ਅੰਦਰ ਬਹਿ ਕੇ ਲੜਿਆ ਜਾਂਦਾ ਇਸ ਨੂੰ ਹੁਣ ਰੋਕ ਦੇਣ ਦਾ ਵੇਲਾ ਆ ਗਿਆ। ਹਾਂਜੀ ਮਿੰਟੂ ਜੀ, ਦੇਖੋ ਜਦ ਤੁਸੀਂ ਬੜੇ ਤਫਸੀਲ ਦੱਸ ਹੀ ਦਿੱਤੀ ਹੈ, ਪਰ ਮੈਨੂੰ ਲੱਗਦਾ ਕਿ ਇੱਕ ਵਿਅਕਤੀ ਵਿਸ਼ੇਸ਼ ਦੇ ਅਧਿਕਾਰਾਂ ਦੇ ਨਾਲ ਵੀ ਗੱਲ ਜਾ ਜੁੜਦੀ ਹੈ। ਜੇਕਰ ਸਜ਼ਾ ਯਾਫਤਾ ਬੰਦਾ, ਇਹ ਦੇਖੋ ਅੰਡਰ ਟ੍ਰਾਇਲ ਉਹ ਤਾਂ ਹੈਗਾ ਹੀ, ਬੰਦੇ ਉਹਦੇ ਤਾਂ ਹੱਕ ਹਕੂਕ ਬਹੁਤ ਨੇ, ਪਰ ਜੇਕਰ ਸਜ਼ਾ ਯਾਫਤਾ ਬੰਦੇ ਨੂੰ ਪੈਰੋਲ ਮਿਲਦੀ ਆ ਤਾਂ ਇਹ ਵੀ ਉਹਦੇ ਅਧਿਕਾਰ ਦੇ ਵਿੱਚ ਹੈ ਕਿ ਬਈ ਉਹ ਹੱਕਦਾਰ ਆ ਜੇਲ੍ਹ ਤੋਂ ਬਾਹਰ ਜਾਣ ਦਾ ਵੀ, ਬੇਸ਼ੱਕ ਉਹਨੂੰ ਸਜ਼ਾ ਹੋ ਚੁੱਕੀ ਆ। ਪਰ ਮੈਨੂੰ ਲੱਗਦਾ ਇਸ ਐਂਗਲ ਤੋਂ ਵੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਵੀ ਜੇ ਕੋਈ ਬੰਦਾ ਕੋਈ ਅੰਡਰ ਟ੍ਰਾਇਲ ਆ ਜਾਂ ਉਹ ਕਿਸੇ ਕਾਰਨ ਕਰਕੇ ਫੜ ਲਿਆ ਗਿਆ ਤਾਂ ਉਹ ਚੋਣ ਲੜ ਸਕਦਾ ਜਾਂ ਨਹੀਂ ਲੜ ਸਕਦਾ। ਵੋਟ ਤਾਂ ਨਹੀਂ ਕਰ ਸਕਦਾ, ਪਰ ਚੋਣ ਲੜਨ ਦੇ ਬਾਰੇ ਮੈਨੂੰ ਲੱਗਦਾ ਬਹੁਤ ਵੱਡੀ ਡਿਬੇਟ ਹੋਣੀ ਚਾਹੀਦੀ ਹੈ। ਚਲੋ ਨਿਸਤਾਰਾ ਜੋ ਮਰਜ਼ੀ ਹੋਵੇ। ਨਹੀਂ ਦੇਖੋ ਉਹੀ ਹੈ ਨਾ ਕਿ ਸੰਸਦ ਦਾ ਵਿਸ਼ਾ ਹੈ ਨਾ, ਡਿਬੇਟ ਤੇ ਸੰਸਦ 'ਚ ਹੋਏਗੀ। ਡਿਬੇਟ ਤੇ ਸੁਪਰੀਮ ਕੋਰਟ ਤਾਂ ਕੋਈ ਮੰਚ ਨਹੀਂ ਹੈਗਾ ਨਾ ਕਿ ਜਿੱਥੇ ਡਿਬੇਟ ਹੋਏਗਾ। ਤਾਂ ਮਤਲਬ ਕਿ ਉੱਥੇ ਤਾਂ ਹੀ ਹੈ ਕਿ ਜੇ ਇੱਕ ਭਰਮੀ ਡਿਬੇਟ ਹੋਏਗੀ ਤਾਂ ਉਹਦੇ 'ਚ ਸਾਰੇ ਪੱਖ ਵਿਚਾਰੇ ਜਾਣਗੇ ਕਿ ਕੀ ਇਸ ਤਰ੍ਹਾਂ ਬਈ ਮਤਲਬ ਕਿ ਕੱਲ ਨੂੰ ਇਹ ਨਾ ਹੋ ਜਾਵੇ ਨਾ ਕਿ ਜ਼ਿਆਦਾ ਇਹ ਚੱਲ ਪਵੇ ਕਿ ਕੇਸ ਪਾ ਕੇ ਅੰਦਰ ਤੋੜ ਦਿਓ। ਬਿਲਕੁਲ ਬਿਲਕੁਲ। ਇੰਡੀਆ ਪੁੱਠਾ ਜਿਹੜਾ ਜਲਦੀ ਕੀਤਾ ਜਾਂਦਾ ਹੈ ਜੀ। ਏਜੰਸੀਆਂ ਤਾਂ ਹਲੇ ਨਹੀਂ ਟਿਕਣ ਦਿੰਦੀਆਂ ਮਿੰਟੂ ਜੀ ਵਿਰੋਧੀ ਧਿਰਾਂ ਨੂੰ। ਚਲੋ ਚੰਗੇ ਨੇ ਮਾੜੇ ਨੇ, ਇੱਕ ਦਿਨ ਤੁਸੀਂ ਦੱਸਿਆ ਹੀ ਸੀ ਨਾ ਵਿਜੀਲੈਂਸ ਦੇ ਕੇਸਾਂ ਦਾ ਕੀ ਬਣਿਆ, ਆਮ ਆਦਮੀ ਪਾਰਟੀ ਵਾਲੇ ਜਿਹੜੇ, ਤੁਸੀਂ ਚਰਚਾ ਕੀਤੀ ਹੋਈ ਸੀਗੀ। ਸੋ ਇਹ ਤਾਂ ਜਿਹੜੀ ਸਿਆਸੀ ਬਦਲਾਖੋਰੀ ਹੈ ਫਿਰ ਇਹ ਤਾਂ ਪੀਕ ਤੇ ਜਾ ਵੜੂਗੀ ਇਸ ਹਿਸਾਬ ਨਾਲ ਤਾਂ ਜੀ। ਮਿੰਟੂ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਨੇ, ਕੁਝ ਅਹਿਮ ਨੇ, ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਪਰ ਇਸ ਟਾਈਮ ਦੁਨੀਆ ਭਰ ਦੀ ਜਿਹੜੀ ਖਬਰ ਹੈ, ਦੁਨੀਆ ਭਰ ਦੇ ਵਿੱਚ ਜਿਸ ਖਬਰ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਨੇ ਉਹ ਹੈ ਡੋਨਾਲਡ ਟਰੰਪ ਦਾ ਹਲਫਦਾਰੀ ਸਮਾਗਮ। ਹਲਫਦਾਰੀ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਆ। ਇਹ ਇਸ ਟਾਈਮ ਇੰਡੋਰ ਹੋ ਰਿਹਾ ਤੇ ਕਿਉਂਕਿ ਠੰਡ ਦੇ ਕਰਕੇ ਜਾਂ ਹੋਰ ਮੌਸਮੀ ਹਾਲਾਤਾਂ ਦੇ ਕਰਕੇ ਇਸ ਟਾਈਮ ਜਿਹੜੀ ਕੈਪੀਟਲ ਉਹਦੇ ਅੰਦਰ ਹੋ ਰਿਹਾ। ਦੁਨੀਆ ਭਰ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਸੱਦਾ ਮਿਲਿਆ ਸੀ ਉਹ ਇਸ ਦੀ ਸ਼ਾਨ ਹਲਫਦਾਰੀ ਸਮਾਗਮ ਦੀ ਬਣ ਚੁੱਕੇ ਨੇ। ਜਿਹੜੀ ਵੈਂਸ ਪਹੁੰਚ ਚੁੱਕੇ ਨੇ, ਜਿਹੜੇ ਕਿ ਉਪ ਰਾਸ਼ਟਰਪਤੀ ਨੇ, ਉਹਨਾਂ ਦੇ ਉਹ ਹੁਣੇ ਉਹਨਾਂ ਨੇ ਐਂਟਰ ਕੀਤਾ ਜਿੱਥੇ ਸਮਾਗਮ ਹੋ ਰਿਹਾ। ਡੋਨਾਲਡ ਟਰੰਪ ਵੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਕੁਝ ਹੀ ਮਿੰਟਾਂ ਦੇ ਵਿੱਚ। ਤੇ ਇਹਦੇ ਬਾਰੇ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ, ਗੱਲਾਂ ਬਾਤਾਂ ਨੇ, ਉਹ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਸਾਂਝੀਆਂ ਕਰਾਂਗੇ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਣੇ ਕੋਲੇ ਬਚੇ ਨੇ ਬਸ 19 ਮਿੰਟ ਤੇ ਉਹਦੇ ਵਿੱਚ 18 ਮਿੰਟਾਂ ਦੇ ਬਾਅਦ ਤੁਸੀਂ ਪੰਜਾਬੀ ਰੇਡੀਓ ਦੇ ਉੱਤੇ ਜੁੜੇ ਰਹੋ। ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦੇ ਵਿੱਚ 9 ਤੋਂ 10 ਫਿਰ ਆਪਾਂ ਇਸ ਹਲਫਦਾਰੀ ਸਮਾਗਮ ਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਪਾਰ ਕੁਝ ਹੋਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ।